कि बहुते लोगों को अपने इस गल का ज्ञान नहीं है कि जिहड़ा डेरा सलावतपुरे दे विच परचा दर्ज होया सी भी करतूत करके वो बादल दल ने 2012 दियां वोटां वेले कैंसल करवा दिता सीगा। जिहड़ा सलावतपुरे वाला कांड वापरिया ਉਹਨੂੰ भी रद्द करता ते ਉਹਦੇ करके जिहड़ा सिख भड़के सी ते सिखां नूं अकाल तख्त तो हुक्मनामा जारी करना पिया। वो दोने चीज़ां बादल दल जिहड़ा हैगा मुकम्मल तौर ते रद्द करी बैठा। ਜਿਹੜੇ ਚੰਗੇ ਪੁਲਸੀ ਸੀ ਉਹ ਸਿੱਧਾ ਹੀ ਕਹਿ ਦਿੰਦੇ ਸੀਗੇ ਵੀ ਜਥੇਦਾਰੋ ਸਾਨੂੰ ਤਾਂ ਉੱਪਰੋਂ ਹੁਕਮ ਆ ਵੀ ਜਿਹੜਾ ਵੀ ਭੰਗੀ ਦਾਸ ਆ ਕੇ ਜਾਂ ਡੇਰਾ ਸਰਸਾ ਦਾ ਸੰਬੰਧਿਤ ਕੋਈ ਬੰਦਾ ਆ ਕੇ ਗੱਲ ਕਹਿ ਦੇਵੇ ਸਾਨੂੰ ਉਹ ਤੇ ਕਾਰਵਾਈ ਪਾਉਣੀ ਪੈਣੀ ਆ। ਤੁਸੀਂ ਆਪਣੀਆਂ ਜ਼ਮਾਨਤਾਂ ਕਰਾ ਲਓ, ਮੁਕੱਦਮਾ ਤਾਂ ਹੁਣ ਦਰਜ ਹੋਣਾ ਹੀ ਹੋਣਾ। ਬਾਦਲ ਦਲ ਦੇ ਕਹਿੰਦੇ ਕਹਾਉਂਦੇ ਜਥੇਦਾਰਾਂ ਨੂੰ ਮੋਗੇ ਇਲਾਕੇ ਦੇ ਵਿੱਚ ਮਿਹਨਤਾਂ ਤਰਲੇ ਕਰਦਿਆਂ ਨੂੰ ਉਹਨਾਂ ਤੇ ਪਰਚੇ ਦਰਜ ਹੋਏ। ਬੇਸ਼ੱਕ ਉਹ ਬਾਦਲ ਦਲ ਦੇ ਜਥੇਦਾਰ ਸੀ। ਡੇਰਾ ਸਰਸਾ ਦੀ ਐਡੀ ਵੱਡੀ ਬਾਦਲ ਦਲ ਦੇ ਰਾਜ ਵਿੱਚ ਚੜ੍ਹਤ ਰਹੀ ਹੈ। ਚਾਰੇ ਫੈਡਰੇਸ਼ਨਾਂ ਨੇ 13 ਤਰੀਕ ਨੂੰ ਫੈਡਰੇਸ਼ਨ ਦਾ ਦਿਹਾੜਾ ਮਨਾਇਆ ਤੇ ਇੱਕ ਫੈਡਰੇਸ਼ਨ ਜਿਹੜੀ ਆ ਨਵੀਂ ਹੋਂਦ ਵਿੱਚ ਆ ਗਈ। ਇਸ ਦਰਮਿਆਨ ਭਾਈ ਮਨਜੀਤ ਸਿੰਘ ਦੇ ਬੇਟੇ ਨੂੰ ਕਮਰਚਰਤ ਸਿੰਘ ਉਹਦਾ ਨਾਂ ਆ, ਉਹਨੂੰ ਮਤਲਬ ਮੋਢੀ ਬਣਾਇਆ ਤੇ ਉਹਨਾਂ ਨੇ ਇੱਕ ਫੈਡਰੇਸ਼ਨ ਨਵੀਂ ਜਿਹੜੀ ਆ ਉਹ ਇੱਥੇ ਕਹੀ ਆ। ਉਹਨਾਂ ਨੇ ਕਿਹਾ ਜੀ ਅਸਲੀ ਫੈਡਰੇਸ਼ਨ ਇਹ ਆ। ਤੇ ਇਹ ਸਾਰੀਆਂ ਫੈਡਰੇਸ਼ਨਾਂ ਕਿਸੇ ਨਾ ਕਿਸੇ ਅਕਾਲੀ ਧੜੇ ਦੀ मतलब पिछलग ने उहदी पूछ बनिया हुई ते इन्हां विच उधर भी आपां गल कीती सी। बहुते जिहड़े अहुदेदार ने वो विद्यार्थी नहीं हैगे, जदों कि इन्हां दा नाम सिख स्टूडेंट्स फेडरेशन विद्यार्थी जथेबंदी हुंदी सी। विद्यार्थियों की जथेबंदी तो रहन दित्ती नहीं ते हुण इह बन गईयां ने सारियां जिहड़ियां बजुर्गां दीयां जथेबंदियां। जिहड़े लीडर फेडरेशन दे इह मतलब इन्हां दे तां पोते पोतियां इस टाइम पढ़दे आ कालजां च, पर ये लोग जिहड़े ने इस वेले फेडरेशन के आगू बने। TV 84 उत्ते प्रोग्राम खबर की खबर देख रहा है सारे दर्शकों को मैं सरबजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। तख्त श्री केसगढ़ साहब विखे जिहड़ा एक दुष्ट ने बेअदबी की है ਉਹਦਾ मामला इस वेले सिख जगत में पूरा भखिया होया ते ਥਾਂ ਦੇ ਉੱਤੇ ਸਿੱਖ ਸੰਗਤਾਂ ਵੱਲੋਂ ਇਹਦੇ ਬਾਰੇ ਰੋਹ ਦਾ ਪ੍ਰਗਟਾਵਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ। ਪੁਲਿਸ ਨੇ ਜਿਹੜੀ ਜਾਂਚ ਕੀਤੀ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ ਜਿਹੜਾ ਇੱਕ ਪੰਜਾਬੀ ਦਾ ਹਾਸ ਰਸ ਕਲਾਕਾਰ ਨੇਕ ਮਟਰਾਂ ਵਾਲਾ ਮਸ਼ਹੂਰ ਰਿਹਾ ਕਿਸੇ ਵੇਲੇ 90-91 ਚ, ਉਹਦੀ ਇੱਕ ਕੈਸਟ ਜਿਹੜੀ ਸੀ ਉਹ ਹਵਾ ਮਸ਼ਹੂਰ ਹੋਈ ਸੀ ਨੇਕ ਮਟਰਾਂ ਵਾਲਾ। ਤੇ ਨੇਕ ਮਟਰਾਂ ਵਾਲੇ ਦਾ ਇਹ ਜਵਾਈ ਨਿਕਲਿਆ ਵਾ ਜਿਹੜਾ ਲੰਗਿਆਣੇ ਪਿੰਡ ਦਾ ਵਾ ਪਰਮਜੀਤ। ਨਸ਼ੇ ਨੁਸ਼ੇ ਦੇ ਚੱਕਰਾਂ ਵਿੱਚ ਵੀ ਕਈ ਨਸ਼ਾ ਕੇਂਦਰਾਂ ਵਿੱਚ ਇਹ ਰਿਹਾ ਤੇ ਇਸ ਵੇਲੇ ਇਹ ਪੁਲਿਸ ਦੀ ਹਿਰਾਸਤ ਵਿੱਚ ਵਾ ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ ਦੀ ਪੂਰੀ ਠੋਕ ਵਜਾ ਕੇ ਪੈਰਵਾਈ ਕੀਤੀ ਜਾ ਰਹੀ ਹੈ। ਤੇ ਸਮੁੱਚੇ ਸਿੱਖ ਜਗਤ ਦੇ ਵਿੱਚ ਇਸ ਮਸਲੇ ਦੇ ਉੱਤੇ ਬਿਲਕੁਲ ਉਵੇਂ ਦਾ ਮਾਹੌਲ ਬਣਦਾ ਜਾ ਰਿਹਾ ਜਿਵੇਂ ਦਾ ਬਰਗਾੜੀ ਕਾਂਡ ਤੋਂ ਜਾਂ ਉਸ ਤੋਂ ਪਹਿਲਾਂ ਜਦੋਂ डेरा सरसा दे विच डेरा सरसा वालियां ने सलावतपुरे दे विच जिहड़ा सीगा कमल कुट्टिया सीगा, सिखां नूं वंगारिया सीगा, सिख जज्बातां नूं लांबू लाए सी। तो ये गल कल दी आपां चर्चा च भी कीती सी कि जिहड़ा ਗਿਆਨੀ हरप्रीत सिंह अकाल तख्त दे जथेदार ने बादल दल वल्लों उन्हां ने भी ये कहता कि यह डेरा सरसा नाल संबंधित परिवारां दा काम आ जां इह सारियां बेअदबियां जिहड़ियां हो रहीआं ने। हुण इह गल कोई नवीं तां है नहीं है, सारे सिख जगत नूं पहिलां ही पता कि ये ਜਿਹੜੀਆਂ ਬੇਅਦਬੀਆਂ ਨੇ ਇਹਦਾ ਸੈਂਟਰ ਐਕਸਲ ਡੇਰਾ ਸਰਸਾ ਵਾ ਤੇ ਡੇਰਾ ਸਰਸਾ ਨਾਲ ਬਾਦਲ ਦਲ ਦੇ ਨਜ਼ਦੀਕੀ ਸਬੰਧ ਨੇ। ਡੇਰਾ ਸਰਸਾ ਦੇ ਮੁਖੀ ਨੂੰ ਜਦੋਂ ਪਾਂਚੋਂ ਛੇਕਿਆ ਗਿਆ ਸੀ ਤਾਂ ਬਾਦਲ ਦਲ ਨੇ ਹੀ ਉਹਦੀ ਮਾਫੀ ਦਾ ਪਖੰਡ ਕਰਵਾਇਆ ਸੀਗਾ। ਤੇ ਜਦੋਂ 2007 ਦੇ ਵਿੱਚ ਇਲੈਕਸ਼ਨਾਂ ਹੋਈਆਂ, ਵੋਟਾਂ ਤੋਂ ਬਾਅਦ ਫਰਵਰੀ 'ਚ ਮਤਲਬ ਵੋਟਾਂ ਪਈਆਂ ਸੀਗੀਆਂ 2007 'ਚ ਜਦੋਂ ਬਾਦਲ ਦੀ ਸਰਕਾਰ ਬਣੀ ਤੇ ਥੋੜੇ ਟਾਈਮ ਬਾਅਦ ਹੀ 2 ਮਹੀਨੇ ਬਾਅਦ ਮਈ ਦੇ ਵਿੱਚ ਡੇਰਾ ਸਲਾਵਤਪੁਰਾ ਦੇ ਵਿੱਚ ਡੇਰਾ ਸਰਸੇ ਵਾਲਿਆਂ ਨੇ ਆਪਦਾ ਪਖੰਡ ਕੀਤਾ ਸੀ, ਜਿਹਦੀਆਂ ਵੀਡੀਓ, ਜਿਹਦੀਆਂ ਫੋਟੋਆਂ, ਜਿਹਦੀਆਂ ਖਬਰਾਂ, ਜਿਹਦੀਆਂ ਹਰ ਇੱਕ ਸਬੂਤ ਗਵਾਹੀ ਜਿਹੜੀ ਆ ਉਹ ਇਸ ਵੇਲੇ ਵੀ ਸੋਸ਼ਲ ਮੀਡੀਆ ਤੇ ਪੂਰੀ ਮੌਜੂਦ ਆ। ਆਮ ਲੋਕਾਂ ਨੂੰ ਵੀ ਪਤਾ ਕਿ ਕਿਵੇਂ ਡੇਰਾ ਮੁਖੀ ਨੇ ਉੱਥੇ ਬਿਲਕੁਲ ਉਹੋ ਜਿਹਾ ਪਹਿਰਾਵਾ ਪਹਿਨਿਆ ਜਿਹੋ ਜਿਹਾ ਪਹਿਰਾਵਾ ਦਸ਼ਮੇਸ਼ ਪਾਤਸ਼ਾਹ ਦੇ ਜਿਹੜੇ ਪ੍ਰਚਲਿਤ ਨੇ ਚਿੱਤਰ ਜਿਹੜਾ ਉਹਦੇ ਵਿੱਚ ਪਹਿਨਿਆ ਹੁੰਦਾ ਕਲਗੀਧਰ ਸ਼ਹਿਨशाह। तो ਜਿਹੜਾ ਇਹ ਪਹਿਰਾਵਾ ਪਾ ਕੇ ਇੱਕ ਵੱਡੇ ਸਾਰੇ ਕੜਾਹੇ ਦੇ ਵਿੱਚ
ਸ਼ਰਬਤ ਘੋਲ ਕੇ ਜਾਮੇ ਇਨਸਾਨ ਦਾ ਪਖੰਡ ਕੀਤਾ ਸੀਗਾ ਵੀ ਜਿਵੇਂ ਅਸੀਂ ਦਸ਼ਮੇਸ਼ ਪਾਤਸ਼ਾਹ ਦੀ ਬਰਾਬਰੀ ਕਰ ਰਿਹਾ, ਮੈਂ ਇਸ ਤਰ੍ਹਾਂ ਦਾ ਉਹਦਾ ਸਾਰਾ ਅਡੱਬਰ ਸੀਗਾ ਉਸ ਦਿਨ। ਤੇ ਫਿਰ ਉਹਨੇ ਜਾਮੇ ਇਨਸਾਫ, ਜਿਵੇਂ ਆਪਾਂ ਕਲਗੀਧਰ ਸ਼ਹਿਨशाह ਨੇ 5 ਪਿਆਰੇ ਸਾਜੇ ਜਾਂ ਜਿਵੇਂ ਸਿੰਘ ਸਾਜੇ, ਉਵੇਂ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਇਨਸਾ ਅੱਖਰ ਮਗਰ ਲਾਉਣਾ। ਇਹ ਜਿਹੜੀ ਸਾਰੀ ਗੱਲਬਾਤ ਹੋਈ ਉਸ ਦੌਰ ਵਿੱਚ ਇਹਦੇ ਖਿਲਾਫ ਸਿੱਖ ਸੰਗਤਾਂ ਦੇ ਵਿੱਚ ਇੱਕ ਬਹੁਤ ਵੱਡਾ ਜ਼ਬਰਦਸਤ ਉਭਾਰ ਰੋਹ ਦਾ ਆਇਆ। ਤੇ ਉਸ ਮਾਮਲੇ ਦੇ ਵਿੱਚ 2017 ਤੋਂ ਲੈ ਕੇ ਜਦੋਂ ਅਗਲੀ ਇਲੈਕਸ਼ਨ 2007 ਤੋਂ ਲੈ ਕੇ 2012 ਤੱਕ ਜਿਹੜੀ 5 ਸਾਲ ਬਾਦਲ ਦਾ ਰਾਜ ਰਿਹਾ, ਉਦੋਂ ਸਮੁੱਚਾ ਸਿੱਖ ਜਗਤ ਡੇਰਾ ਸਰਸਾ ਦੇ ਖਿਲਾਫ ਡਟਿਆ ਰਿਹਾ। ਤੇ ਡੇਰਾ ਸਰਸਾ ਦੇ ਜਿਹੜੀਆਂ ਪੰਥ ਵਿਰੋਧੀ ਕਰਤੂਤਾਂ ਸੀ ਉਹਦੇ ਖਿਲਾਫ ਪੂਰਾ ਰੱਜ ਕੇ ਜਿਹੜਾ ਸੀ ਸਿੱਖ ਜਗਤ ਨੇ ਵਿਰੋਧ ਕੀਤਾ। ਤੇ ਜਦੋਂ ਉਹ ਉੱਥੇ ਭਾਣਾ ਵਾਪਰਿਆ ਸਲਾਬਤਪੁਰੇ ਦੇ ਵਿੱਚ, ਤਾਂ ਉੱਥੇ ਇੱਕ ਮੁਕੱਦਮਾ ਦਰਜ ਕੀਤਾ ਗਿਆ, ਜਿਹਦੇ ਬਾਰੇ ਹੁਣ ਆਪਾਂ ਸਾਰਿਆਂ ਨੂੰ ਪਤਾ ਕਿ ਉਹ ਮੁਕੱਦਮਾ ਦਰਜ ਹੋਇਆ ਸੀ, ਪਰ ਉਸ ਮੁਕੱਦਮੇ ਦਾ ਬਣਿਆ ਕੀ ਸੀ ਇਹ ਨਹੀਂ ਆਪਾਂ ਨੂੰ ਪਤਾ। ਬਹੁਤੇ ਲੋਕ ਧਿਆਨ ਨਹੀਂ ਦਿੰਦੇ। ਮੈਂ ਉਹ ਚੇਤੇ ਕਰਾਉਣਾ ਚਾਹੁੰਦਾ ਕਿ ਜਿੱਦਾਂ ਦਾ ਡੇਰਾ ਸਰਸਾ ਦੇ ਬੰਦਿਆਂ ਤੇ ਮੁਕੱਦਮਾ ਦਰਜ ਹੋ ਗਿਆ, ਡੇਰਾ ਮੁਖੀ ਸਮੇਤ ਸਾਰਿਆਂ ਤੇ, ਉਸ ਤੋਂ ਬਾਅਦ ਵਿੱਚ ਬਾਦਲ ਨਾਲ ਉਹਨਾਂ ਦੀ ਸੈਟਿੰਗ ਹੋ ਗਈ। ਉਹ ਬਾਦਲ ਦਲ ਨੇ ਕੀਤਾ ਕਿ ਜਿੱਦਾਂ 2007 ਤੋਂ ਬਾਅਦ 2012 ਚ 5 ਸਾਲ ਬਾਅਦ ਇਲੈਕਸ਼ਨ ਆਈਆਂ, ਵੋਟਾਂ ਤੋਂ ਥੋੜੇ ਦਿਨ ਪਹਿਲਾਂ ਆਪਦੇ ਪੁਲਿਸ ਮਹਿਕਮੇ ਦੇ ਰਾਹੀਂ ਅਦਾਲਤ ਵਿੱਚ ਜਿੱਥੇ ਉਹ ਕੇਸ ਚੱਲਦਾ ਸੀਗਾ ਉੱਥੇ ਅਰਜੀ ਦੇਤੀ ਤੇ ਉਹਦੇ ਵਿੱਚ ਲਿਖਤਾ ਵੀ ਇਹ ਜੀ ਜਿਹੜਾ ਸਾਰਾ ਕਾਂਡ ਆ ਇਹ ਤਾਂ ਹੋਇਆ ਹੀ ਨਹੀਂ। ਨਾ ਤਾਂ ਡੇਰਾ ਸਰਸਾ ਚ ਉਸ ਦਿਨ ਕੋਈ ਪ੍ਰੋਗਰਾਮ ਸੀਗਾ ਤੇ ਨਾ ਡੇਰਾ ਮੁਖੀ ਉਸ ਦਿਨ ਪੰਜਾਬ ਆਇਆ, ਤੇ ਇਹ ਅਸੀਂ ਜਾਂਚ ਕੀਤੀ ਆ ਤੇ ਸਾਰਾ ਮੁਕੱਦਮਾ ਝੂਠਾ ਵਾ। ਤੇ ਇਸ ਤਰ੍ਹਾਂ ਦਾ ਇੱਕ ਐਫੀਡੈਵਿਟ ਜਿਹੜਾ ਜਿਹਦੇ ਵੱਲੋਂ FIR ਦਰਜ ਸੀਗੀ ਰਜਿੰਦਰ ਸਿੰਘ ਸਿੱਧੂ ਬਠਿੰਡੇ ਵਾਲਾ, ਜਿਹੜਾ ਅਕਾਲੀ ਦਲ ਦਾ ਹੀ ਭਾਵੇਂ ਵਰਕਰ ਸੀ, ਪਰ ਉਹਨੇ ਬਾਅਦ ਚ ਬੜੀ ਹਾਲ ਦਹਾਈ ਪਾਈ ਕਿ ਮੇਰੇ ਤੋਂ ਤਾਂ ਕਿਤੇ ਸਾਈਨ ਨਹੀਂ ਕਰਾਏ ਇਹਨਾਂ ਨੇ ਆਪੇ ਪਤਾ ਨਹੀਂ ਕੀ ਡਰਾਮਾ ਕੀਤਾ ਹੈਗਾ। ਸੋ ਪੁਲਿਸ ਅਤੇ ਉਹਦੇ ਢਿੱਲੋਂ ਦੇ ਸਿੱਧੂ ਦੇ ਜਿਹੜੇ ਸੀਗੇ ਦਸਖਤ ਕਰਕੇ, ਪੁਲਿਸ ਦੀ ਵਰਤੋਂ ਕਰਕੇ ਤੇ ਉਹਦੇ ਆਪਦੇ ਅਕਾਲੀ ਆਗੂ ਦੇ ਦਸਖਤਾਂ ਦੀ ਵਰਤੋਂ ਕਰਕੇ ਆਪਾਂ ਇਹ ਮੰਨ ਲੈਂਦੇ ਆ ਕਿ ਉਹ ਜਿਹੜਾ ਸਿੱਧੂ ਆ ਉਹਦੇ ਬਿਆਨ ਇਹਨਾਂ ਨੇ ਆਪੇ ਹੀ ਲਾ ਲੂ ਲੈ, ਤੇ ਇਹਨਾਂ ਨੇ ਉਹ ਮੁਕੱਦਮਾ ਖਾਰਜ ਕਰਵਾ ਦਿੱਤਾ। ਔਰ ਮੈਨੂੰ ਇਸ ਗੱਲ ਦਾ ਜਿਹੜਾ ਹੈਗਾ ਪਤਾ ਹੈ ਕਿ ਬਹੁਤੇ ਲੋਕਾਂ ਨੂੰ ਆਪਣਿਆਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈਗਾ ਕਿ ਜਿਹੜਾ ਡੇਰਾ ਸਲਾਬਤਪੁਰੇ ਦੇ ਵਿੱਚ ਪਰਚਾ ਦਰਜ ਹੋਇਆ ਸੀ ਇਹਦੀ ਕਰਤੂਤ ਕਰਕੇ, ਉਹ ਬਾਦਲ ਦਲ ਨੇ 2012 ਦੀਆਂ ਵੋਟਾਂ ਵੇਲੇ ਕੈਂਸਲ ਕਰਵਾ ਦਿੱਤਾ ਸੀਗਾ। ਤੇ ਅਦਾਲਤ ਨੇ ਉਸ ਚੀਜ਼ ਨੂੰ ਮੰਨ ਕੇ, ਯਾਨੀ ਕਿ ਅੱਜ ਦੀ ਤਰੀਕ ਵਿੱਚ ਜਿਹੜਾ ਉਹ ਪਰਚਾ ਸੀਗਾ, ਕੇਸ ਸੀ, ਅਦਾਲਤੀ ਕਾਰਵਾਈ ਸੀ, ਉਹ ਖਤਮ ਹੋ ਚੁੱਕੀ ਹੈ। ਦੂਜਾ ਮੁਕੱਦਮਾ ਜਿਹੜਾ ਬਣਿਆ ਜਾਂ ਦੂਜਾ ਪੰਥਕ ਕਚਹਿਰੀ ਵਾਲਾ ਮਾਮਲਾ ਸੀ ਕਿ ਪੰਥ ਚੋਂ ਛੇਕਿਆ ਜਾਵੇ, ਜਿਹੜਾ ਆਪਾਂ ਡੇਰਾ ਸਲਾਬਤਪੁਰਾ ਵਾਲੇ ਕਾਂਡ ਤੋਂ ਬਾਅਦ ਚ ਉਹਨੂੰ ਪੰਥ ਚੋਂ ਛਕਵਾਉਣ ਵਾਲੀ ਗੱਲ ਕੀਤੀ ਸੀ, ਉਹ ਵੀ ਮਾਫੀ ਜਿਹੜੀ ਸੀਗੀ ਉਹ ਮਨਜ਼ੂਰ ਕਰਕੇ ਉਹਨੂੰ ਮਾਫੀਨਾਮਾ ਦੇਣ ਵਾਲਾ ਕਰ ਲਿਆ। ਸੋ ਬਾਦਲ ਦਲ ਨੇ ਜਿਹੜਾ ਸਲਾਬਤਪੁਰੇ ਵਾਲਾ ਕਾਂਡ ਵਾਪਰਿਆ ਉਹਨੂੰ ਵੀ ਰੱਦ ਕਰਤਾ, ਤੇ ਉਹਦੇ ਕਰਕੇ ਜਿਹੜਾ ਸਿੱਖ ਭੜਕੇ ਸੀ ਤੇ ਸਿੱਖਾਂ ਨੂੰ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਨਾ ਪਿਆ, ਉਹ ਦੋਨੇ ਚੀਜ਼ਾਂ ਬਾਦਲ ਦਲ ਜਿਹੜਾ ਹੈਗਾ ਮੁਕੰਮਲ ਤੌਰ ਤੇ ਰੱਦ ਕਰੀ ਬੈਠਾ। ਇਹਦੇ ਬਦਲੇ ਬਾਦਲ ਦਲ ਨੂੰ ਕੀ ਮਿਲਿਆ? ਇਹਦੇ ਬਦਲੇ ਮਿਲੀਆਂ ਵੋਟਾਂ। ਤੇ ਇਸ ਵਾਰੀ ਜਿਹੜੀ ਅਗਲੀ ਇਲੈਕਸ਼ਨ ਆਉਣੀ ਆ ਉਦੋਂ ਵੀ ਹੁਣ ਪੂਰੀ ਝਾਕ ਆ ਵੀ ਅਸੀਂ ਐਡਾ ਵੱਡਾ ਕੰਮ ਕੀਤਾ, ਠੀਕ ਆ ਵੀ ਡੇਰੇ ਸਰਸੇ ਦਾ ਮੁਖੀ ਜਿਹੜਾ ਬਲਾਤਕਾਰ ਦੇ ਦੋਸ਼ਾਂ 'ਚ ਫਸ ਗਿਆ, ਪਰ ਬਾਦਲ ਦਲ ਵਾਲੇ ਇਹ ਦਾਅਵਾ ਕਰਦੇ ਆ ਵੀ ਅਸੀਂ ਤਾਂ ਨਹੀਂ ਤੈਨੂੰ ਫਸਾਇਆ ਨਾ, ਅਸੀਂ ਤਾਂ ਤੈਨੂੰ ਠੀਕ ਹੀ ਰੱਖਿਆ। ਤੂੰ ਕਰਤੂਤ ਬਸ਼ੱਕ ਦੀ ਕਿੱਡੀ ਭੈੜੀ ਕਰ ਲਈ ਸੀ, ਤੂੰ ਸਿੱਖਾਂ ਨੂੰ ਵਿਗਾੜ ਲਿਆ ਸੀ, ਪਰ ਦੇਖ ਲਾ ਅਸੀਂ ਤੇਰਾ ਵਾਲ ਨਹੀਂ ਬਾਂਗਾ ਹੋਣ ਦਿੱਤਾ, ਬਾਲ ਨਹੀਂ ਵਿਗਾ ਹੋਣ ਦਿੱਤਾ, ਅਸੀਂ ਤਾਂ ਤੇਰਾ ਪੁਲਿਸ ਵਾਲਾ ਅਦਾਲਤ ਵਾਲਾ ਕੰਮ ਵੀ ਨਿਬੇੜਤਾ, ਅਸੀਂ ਤੇਰਾ ਜਿਹੜਾ ਹੈਗਾ ਅਕਾਲ ਤਖਤ ਤੋਂ ਮਾਫੀਨਾਮਾ ਵੀ ਕਰ ਲਿਆ ਸੀ ਐਕਸੈਪਟ, ਤੈਨੂੰ ਮਾਫੀ ਦੇਤੀ ਸੀ। ਇਹ ਗੱਲ ਕਰਕੇ ਡੇਰਾ ਮੁਖੀ ਨਾਲ ਜਾਂ ਡੇਰਾ ਸਰਸਾ ਨਾਲ ਬਾਦਲ ਦਲ ਨੇ ਆਪਦੇ ਕੂਲ ਰਿਲੇਸ਼ਨ ਬਣਾਏ ਹੋਏ ਨੇ, ਮਿੱਠੇ ਰਿਲੇਸ਼ਨ ਬਣਾਏ ਹੋਏ ਨੇ, ਮਿੱਠੇ ਮਧੁਰ ਸੰਬੰਧ ਜਿਹਨੂੰ ਕਹਿੰਦੇ ਆ ਨਾ, ਉਹ ਬਣਾਏ ਹੋਏ ਨੇ। ਹੁਣ ਇਹ ਤਾਂ ਇੱਥੇ ਤੱਕ ਦੀ ਗੱਲ ਆ, ਪਰ ਵਿੱਚ ਵਿਚਾਲੇ ਇੱਕ ਗੱਲ ਇਹ ਹੋ ਗਈ ਕਿ 2012 ਦੀਆਂ ਵੋਟਾਂ ਜਿਹੜੀਆਂ ਸੀ ਉਦੋਂ ਫੇਰ ਬਾਦਲ ਦਲ ਜੇਤੂ ਰਿਹਾ, ਤੇ ਉਸ ਵਾਰ ਦਾ ਚੋਣਾਂ ਦਾ ਜਿਹੜਾ ਨਤੀਜੇ ਆ ਉਹ ਸਾਫ਼ ਦੱਸਦੇ ਆ ਕਿ ਦੁਆਬੇ ਅਤੇ ਮਾਝੇ ਵਿੱਚ ਤਾਂ ਐਡੀ ਕੋਈ ਗੱਲ ਨਹੀਂ ਸੀ, ਉਦੋਂ ਲੋਕਾਂ ਨੇ ਕਾਂਗਰਸ ਨੂੰ ਜਾਂ ਹੋਰਨਾਂ ਪਾਰਟੀਆਂ ਨੂੰ ਵੋਟ ਪਾਈ, ਪਰ ਉਸ ਵਾਰੀ ਜਿਹੜੀ ਮਾਝੇ ਮਾਲਵੇ ਦੀ ਸਾਰੀ ਵੋਟ ਸੀ ਡੇਰਾ ਸਰਸਾ ਨਾਲ ਸੰਬੰਧਿਤ,
उस इलाके ने मालवे सारी वोट जिहड़ी सी ओह बादल दल नूं पा के बादल दल नूं दुबारा सत्ता ते लिआंदा। ਜਦੋਂ 2012 ਤੋਂ 2017 तक बादल ਦਾ ਰਾਜ ਰਿਹਾ, ਉਦੋਂ ਫਿਰ 2015 ਦੇ ਵਿੱਚ ਬਾਦਲ ਦਲ ਦੀ ਸ਼ਹਿ ਉੱਤੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਥਾਣਿਆਂ ਕਚਹਿਰੀਆਂ ਦੇ ਵਿੱਚ ਡੇਰਾ ਸਰਸਾ ਦੀ ਪੂਰੀ ਤੂਤੀ ਬੋਲਦੀ ਸੀਗੀ। ਡੇਰਾ ਸਰਸਾ ਨਾਲ ਸੰਬੰਧਿਤ ਬੰਦਿਆਂ ਬਾਰੇ ਜਿਹੜੇ ਚੰਗੇ ਪੁਲਸੀਏ ਸੀ ਉਹ ਸਿੱਧਾ ਹੀ ਕਹਿ ਦਿੰਦੇ ਸੀਗੇ ਵੀ ਜਥੇਦਾਰੋ ਸਾਨੂੰ ਤਾਂ ਉੱਪਰੋਂ ਹੁਕਮ ਆ ਵੀ ਜਿਹੜਾ ਵੀ ਭੰਗੀ ਦਾਸ ਆ ਕੇ ਜਾਂ ਡੇਰਾ ਸਰਸਾ ਦਾ ਸੰਬੰਧਿਤ ਕੋਈ ਬੰਦਾ ਆ ਕੇ ਗੱਲ ਕਹਿ ਦੇਵੇ ਸਾਨੂੰ ਉਹ ਤੇ ਕਾਰਵਾਈ ਪਾਉਣੀ ਪੈਣੀ ਆ, ਤੁਸੀਂ ਆਪਣੀਆਂ ਜ਼ਮਾਨਤਾਂ ਕਰਾ ਲਓ, ਮੁਕੱਦਮਾ ਤਾਂ ਹੁਣ ਦਰਜ ਹੋਣਾ ਹੀ ਹੋਣਾ। ਬਾਦਲ ਦਲ ਦੇ ਕਹਿੰਦੇ ਕਹਾਉਂਦੇ ਜਥੇਦਾਰਾਂ ਨੂੰ ਮੋਗੇ ਇਲਾਕੇ ਦੇ ਵਿੱਚ ਮਿਹਨਤਾਂ ਤਰਲੇ ਕਰਦਿਆਂ ਨੂੰ ਉਹਨਾਂ ਤੇ ਪਰਚੇ ਦਰਜ ਹੋਏ, ਬੇਸ਼ੱਕ ਉਹ ਬਾਦਲ ਦਲ ਦੇ ਜਥੇਦਾਰ ਸੀ। ਡੇਰਾ ਸਰਸਾ ਦੀ ਐਡੀ ਵੱਡੀ ਬਾਦਲ ਦਲ ਦੇ ਰਾਜ ਵਿੱਚ ਚੜ੍ਹਤ ਰਹੀ ਹੈ। ਤੋ ਉਹਨਾਂ ਸਮਿਆਂ ਦੇ ਵਿੱਚ ਮੁਗਲਾ ਪਠਾਣਾ ਵਾਲਾ ਹਾਲ ਸੀ। ਪੰਥਕ ਗੱਲ ਕਰਨ ਵਾਲਿਆਂ ਨੂੰ, ਨਾਮ ਚਰਚਾ ਰੋਕਣ ਵਾਲਿਆਂ ਨੂੰ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਗੱਲ ਕਰਨ ਵਾਲਿਆਂ ਨੂੰ ਜਿਸ ਤਰੀਕੇ ਦੇ ਨਾਲ ਜਲੀਲ ਕੀਤਾ ਬਾਦਲ ਦੇ ਰਾਜ ਵਿੱਚ, ਉਹਦੇ ਵਿੱਚ ਉਹਨਾਂ ਦੇ ਹੌਸਲੇ ਵੱਧਦੇ ਗਏ ਤੇ ਅਖੀਰ ਉਹ ਦਿਨ ਆਇਆ ਜਦੋਂ ਬਰਗਾੜੀ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਉਹਨਾਂ ਨੇ ਧਮਕੀ ਦਿੱਤੀ ਕਿ ਸਾਡੇ ਜਿਹੜਾ ਫਿਲਮ ਆ ਉਹਦੀ ਡੇਰਾ ਮੁਖੀ ਦੀ ਵੀ ਉਹ ਲੱਗਣੀ ਆ, ਤੇ ਜੇ ਉਸ ਫਿਲਮ ਦਾ ਸਿੱਖੋ ਤੁਸੀਂ ਵਿਰੋਧ ਕੀਤਾ ਨਾ, ਅਸੀਂ ਤੁਹਾਡੇ ਗੁਰੂ ਦੇ ਤੁਹਾਡੇ ਇਸ਼ਟ ਦੇ ਅੰਗ ਅੰਗ ਕਰਕੇ ਖਿਲਾਰਾਂਗੇ। ਫਿਰ ਉਹਨਾਂ ਨੇ ਖਿਲਾਰੇ ਵੀ। ਉਸ ਮਾਮਲੇ ਵਿੱਚ ਵੀ ਸਾਰੀ ਦੁਨੀਆ ਪਿੱਟ ਕੇ ਮਰ ਗਈ, ਪਰ ਬਾਦਲ ਦਲ ਦਾ ਇੱਕੋ ਹੀ ਸੀਗਾ ਕਿ ਨਹੀਂ ਜੀ ਇਹ ਤਾਂ ਰੁਪਿੰਦਰ ਹੋਣੀ ਆ, ਜਸਵਿੰਦਰ ਹੋਣੀ ਆ। ਹੁਣ ਵੀ ਜਸਵਿੰਦਰ ਖੱਟੜਾ ਭਗਾਈ ਮਾਰਦਾ ਸੀ, ਸੌਰੀ ਮਾਫ ਕਰਨਾ, ਉਹ ਜਿਹੜਾ ਰਣਵੀਰ ਸਿੰਘ ਖੱਟੜਾ ਅਫਸਰ ਰਿਟਾਇਰ ਹੋਇਆ, ਉਹ ਹੁਣ ਤੇ ਭਗਾਈ ਮਾਰ ਕੇ ਗਿਆ ਜਥੇਦਾਰ ਅਕਾਲ ਤਖਤ ਦੀ ਹਾਜ਼ਰੀ ਵਿੱਚ ਵੀ ਇਹ ਤਾਂ ਜੀ ਰੁਪਿੰਦਰ ਜਸਵਿੰਦਰ ਹੋਣਾ ਨੇ ਬੇਅਦਬੀ ਕੀਤੀ। ਸੋ ਮੇਰਾ ਇਹ ਗੱਲ ਸਾਰੀ ਸੁਣਾਉਣ ਦਾ ਮਤਲਬ ਕੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਹੁਣ ਦੱਸਣ ਲੱਗੇ ਆ ਬਈ ਜੀ ਇਹ ਜਿਹੜਾ ਹੈਗਾ ਬੇਅਦਬੀਆਂ ਡੇਰਾ ਸਰਸਾ ਵਾਲਿਆਂ ਨੇ ਕੀਤੀਆਂ ਜਾਂ ਕਰਾ ਰਹੇ ਨੇ। ਇਹ ਸਿੱਖ ਜਗਤ ਨੂੰ ਤਾਂ ਪਹਿਲਾਂ ਹੀ ਪਤਾ, ਸਾਡੀ ਦੁਨੀਆ ਸਾਰੇ ਸੰਸਾਰ ਨੂੰ ਸਭ ਨੂੰ ਪਤਾ ਵੀ ਡੇਰਾ ਸਰਸਾ ਵਾਲੇ ਕਰਾਉਂਦੇ ਆ ਤੇ ਬਾਦਲ ਦਲ ਵਾਲਿਆਂ ਦੀ ਸ਼ਹਿ ਆ। ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜੀ ਨਵੀਂ ਮਤਲਬ ਨਵੇਂ ਤੀਰ ਚਲਾਤਾ, ਕਿਹੜਾ ਗੱਲ ਇਹੋ ਜਿਹੀ ਕਰਤੀ। ਹੁਣ ਜਿਹੜਾ ਅੱਜ ਦਾ ਮੁੱਦਾ, ਅੱਜ ਦੀ ਜਿਹੜੀ ਗੱਲ ਆ ਉਹ ਇਹ ਆ, ਆਪਾਂ ਪਰਸੋਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਫੈਡਰੇਸ਼ਨ ਦੇ ਬਾਰੇ। ਫੈਡਰੇਸ਼ਨ ਦਾ ਸਥਾਪਨਾ ਦਿਹਾੜਾ ਸੀ ਤੇ ਉਦੋਂ ਉਸ ਸੰਬੰਧ ਵਿੱਚ ਗੱਲ ਇਹ ਬਣੀ ਕਿ ਕਿੰਨੀਆਂ ਫੈਡਰੇਸ਼ਨਾਂ ਇਸ ਟਾਈਮ ਮਾਰਕੀਟ 'ਚ ਹੈਗੀਆਂ ਨੇਗੀਆਂ ਹੈ ਜੀ। ਉਹਨਾਂ ਵਿੱਚੋਂ ਇੱਕ ਫੈਡਰੇਸ਼ਨ ਆ ਜਿਹੜੀ ਉਹਨੇ ਉੱਥੇ ਰੋਡੇ ਪਿੰਡ ਦੇ ਵਿੱਚ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪਿੰਡ ਆ, ਜਿਹੜੀ ਪਰਮਜੀਤ ਸਿੰਘ ਖਾਲਸਾ ਵਾਲੀ ਫੈਡਰੇਸ਼ਨ ਆ, ਉੱਥੇ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨਾਲ ਮਿਲ ਕੇ ਰੋਡੇ ਪਿੰਡ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕੀਤਾ ਤੇ ਉਹਨਾਂ ਨੇ ਵੀ ਆਪਦੇ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ, ਭਾਈ ਅਮਰੀਕ ਸਿੰਘ ਦਾ ਜਿਹੜਾ ਸੀਗਾ ਵੇਰਵਾ ਪਾ ਕੇ ਬੜੀ ਲੰਬੀ ਚੌੜੀ ਲਿਸਟ ਉਹਨਾਂ ਨੌਜਵਾਨਾਂ ਦੀ ਉੱਥੇ ਹੈਗੀ ਆ, ਉਹਨਾਂ ਨੇ ਪ੍ਰੋਗਰਾਮ ਰੋਡੇ ਪਿੰਡ 'ਚ ਕਰ ਲਿਆ। ਦੂਜਾ ਜਿਹੜਾ ਹੈਗਾ ਪੀਰ ਮੁਹੰਮਦ ਵਾਲੀ ਫੈਡਰੇਸ਼ਨ ਆ ਜਿਹੜੀ, ਉਹਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਕਰ ਲਿਆ। ਉਹਨਾਂ ਨੇ ਵੀ ਕਿਹਾ ਵੀ ਅਸੀਂ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲਈ ਸਰਗਰਮ ਆ। ਤੀਜਾ ਜਿਹੜਾ ਸੀਗਾ ਪ੍ਰੋਗਰਾਮ ਆ ਉਹ ਸੀ ਮਹਿਤੇ ਵਾਲੀ ਫੈਡਰੇਸ਼ਨ ਦਾ। ਉਹਨਾਂ ਨੇ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕਰਕੇ ਭਾਈ ਗੁਰਦਾਸ ਹਾਲ ਦੇ ਵਿੱਚ ਕਹਿਤਾ ਵੀ ਅਸੀਂ ਜੀ ਕੌਮ ਦੀ ਸੇਵਾ ਕਰਦੇ ਆ, ਆਹ ਕਰਦੇ ਆ, ਉਹ ਕਰਦੇ ਆ, ਤੇ ਉਹਨਾਂ ਦੀਆਂ ਵੀ ਖਬਰਾਂ ਫੋਟੋਆਂ ਸਮੇਤ ਅਖਬਾਰਾਂ 'ਚ ਲੱਗ ਗਈਆਂ। ਫਿਰ ਇੱਕ ਖਬਰ ਜਿਹੜੀ ਸੀਗੀ ਹੋਰ ਇਸ ਤੋਂ 2-3 ਦਿਨ ਪਹਿਲਾਂ ਲੱਗੀ ਸੀਗੀ, ਪਹਿਲਾਂ ਆਪਾਂ ਇਸੇ ਦਿਨ ਦੀ ਇੱਕ ਹੋਰ ਗਰੇਵਾਲ ਵਾਲੀ ਫੈਡਰੇਸ਼ਨ ਆ ਜਿਹੜੀ, ਉਹਨਾਂ ਨੇ ਵੀ ਜਗਰਾਉਂ 'ਚ ਉੱਥੇ ਜਿਹੜਾ ਹੈਗਾ ਗੁਰਦੁਆਰਾ ਗੁਰੂਸਰ ਕੌਂਕੇ ਪਿੰਡ ਵਾਲਾ, ਉੱਥੇ ਪ੍ਰੋਗਰਾਮ ਕਰਕੇ ਭਾਈ ਗੁਰਚਰਨ ਸਿੰਘ ਗਰੇਵਾਲ ਜਿਹੜਾ ਉਹਦੀ ਫੈਡਰੇਸ਼ਨ ਨੇ ਵੀ ਉੱਥੇ ਆਪਦੀ ਹਾਜ਼ਰੀ ਲਵਾ ਲਈ। ਸੋ ਪੀਰ ਮੁਹੰਮਦ ਵਾਲੀ ਫੈਡਰੇਸ਼ਨ ਤੇ ਪਰਮਜੀਤ ਸਿੰਘ ਖਾਲਸਾ ਵਾਲੀ ਫੈਡਰੇਸ਼ਨ, ਗਰੇਵਾਲ ਵਾਲੀ ਫੈਡਰੇਸ਼ਨ ਤੇ ਮਹਿਤੇ ਵਾਲੀ ਫੈਡਰੇਸ਼ਨ, ਚਾਰੇ ਫੈਡਰੇਸ਼ਨਾਂ ਨੇ 13 ਤਰੀਕ ਨੂੰ ਫੈਡਰੇਸ਼ਨ ਦਾ ਦਿਹਾੜਾ ਮਨਾਇਆ। ਤੇ ਇੱਕ ਫੈਡਰੇਸ਼ਨ ਜਿਹੜੀ ਆ ਨਵੀਂ ਹੋਂਦ ਵਿੱਚ ਆ ਗਈ ਇਸ ਦਰਮਿਆਨ, ਉਹ ਫੈਡਰੇਸ਼ਨ ਆ ਭਾਈ ਮਨਜੀਤ ਸਿੰਘ ਜਿਹੜੇ ਭਾਈ ਅਮਰੀਕ ਸਿੰਘ ਦੇ ਭਰਾ ਨੇ, ਉਹਨਾਂ ਨੇ ਇੱਕ ਫੈਡਰੇਸ਼ਨ ਨਵੀਂ ਲਾਂਚ ਕੀਤੀ ਆ ਜਿਹਦੇ ਵਿੱਚ ਭਾਈ ਮਨਜੀਤ ਸਿੰਘ ਦੇ ਬੇਟੇ ਨੂੰ ਕਮਰਚਰਤ ਸਿੰਘ ਉਹਦਾ ਨਾਂ ਆ, ਉਹਨੂੰ ਮਤਲਬ ਮੋਢੀ ਬਣਾਇਆ ਤੇ ਉਹਨਾਂ ਨੇ ਇੱਕ ਫੈਡਰੇਸ਼ਨ ਨਵੀਂ ਜਿਹੜੀ ਆ ਉਹ ਇੱਥੇ ਕਹੀ ਆ। ਉਹਨਾਂ ਨੇ ਕਿਹਾ ਜੀ ਅਸਲੀ ਫੈਡਰੇਸ਼ਨ ਇਹ ਆ। ਖੈਰ ਇਸ ਵੇਲੇ ਇਹ 5-6 ਫੈਡਰੇਸ਼ਨਾਂ ਤਾਂ ਉਹ ਨੇ ਜਿਹਨਾਂ ਨੇ ਪ੍ਰੋਮ ਕੀਤੇ, ਇਸ ਤੋਂ ਬਿਨਾਂ ਵੀ ਕਾਫੀ ਫੈਡਰੇਸ਼ਨਾਂ ਨੇ। ਇਹ ਸਾਰੀਆਂ ਫੈਡਰੇਸ਼ਨਾਂ ਜਿਹੜੀਆਂ ਨੇ ਇਹ ਬਾਬਾ ਜਰਨੈਲ ਸਿੰਘ ਦਾ ਨਾਂ ਵੀ ਲੈਂਦੀਆਂ, ਭਾਈ ਅਮਰੀਕ ਸਿੰਘ ਦਾ ਨਾਂ ਵੀ ਲੈਂਦੇ ਆ। ਇਹ ਆਪਦੇ ਆਪ ਨੂੰ ਅਸਲੀ ਤੇ ਸ਼ੁੱਧ ਫੈਡਰੇਸ਼ਨ ਹਰੇਕ ਕਹਿੰਦੇ ਨੇ।
ਤੇ ਇਹ ਸਾਰੀਆਂ ਫੈਡਰੇਸ਼ਨਾਂ ਕਿਸੇ ਨਾ ਕਿਸੇ ਅਕਾਲੀ ਧੜੇ ਦੀ ਮਤਲਬ ਪਿੱਛਲਗ ਨੇ, ਉਹਦੀ ਪੂਛ ਬਣੀਆਂ ਹੋਈਆਂ ਨੇ। ਤੇ ਇਹਨਾਂ ਵਿੱਚ ਉਦੋਂ ਵੀ ਆਪਾਂ ਗੱਲ ਕੀਤੀ ਸੀ, ਬਹੁਤੇ ਜਿਹੜੇ ਅਹੁਦੇਦਾਰ ਨੇ ਉਹ ਵਿਦਿਆਰਥੀ ਨਹੀਂ ਹੈਗੇ, ਜਦੋਂ ਕਿ ਇਹਨਾਂ ਦਾ ਨਾਂ ਸਿੱਖ ਸਟੂਡੈਂਟਸ ਫੈਡਰੇਸ਼ਨ, ਵਿਦਿਆਰਥੀ ਜਥੇਬੰਦੀ ਹੁੰਦੀ ਸੀ। ਵਿਦਿਆਰਥੀਆਂ ਦੀ ਜਥੇਬੰਦੀ ਤਾਂ ਰਹਿਣ ਦਿੱਤੀ ਨਹੀਂ, ਤੇ ਹੁਣ ਇਹ ਬਣ ਗਈਆਂ ਨੇ ਸਾਰੀਆਂ ਜਿਹੜੀਆਂ ਬਜ਼ੁਰਗਾਂ ਦੀਆਂ ਜਥੇਬੰਦੀਆਂ। ਨਾ ਕਿਸੇ ਦਾ ਕਿਸੇ ਕਾਲਜ ਵਿੱਚ ਯੂਨਿਟ ਆ, ਤੇ ਨਾ ਕੋਈ ਕਾਲਜਾਂ ਦੇ ਵਿੱਚ ਜਾਂ ਵਿਦਿਆਰਥੀਆਂ ਵਿੱਚ ਇਹਨਾਂ ਦੀ ਕੋਈ ਸਰਗਰਮੀ ਆ। ਤੇ ਬਜ਼ੁਰਗ ਜਿਹੜੇ ਆ ਲੀਡਰ ਫੈਡਰੇਸ਼ਨ ਦੇ, ਇਹ ਮਤਲਬ ਇਹਨਾਂ ਦੇ ਤਾਂ ਪੋਤੇ ਪੋਤੀਆਂ ਇਸ ਟਾਈਮ ਪੜ੍ਹਦੇ ਆ ਕਾਲਜਾਂ 'ਚ, ਪਰ ਇਹ ਲੋਕ ਜਿਹੜੇ ਨੇ ਇਸ ਵੇਲੇ ਫੈਡਰੇਸ਼ਨ ਦੇ ਆਗੂ ਬਣੇ ਨੇ। ਜਿਹੜੀ ਇਹਨਾਂ ਦੀ ਪਾਟੋ ਧਾੜ ਆ ਫੈਡਰੇਸ਼ਨਾਂ ਦੀ, ਉਹ ਸਾਰੇ ਅਕਾਲੀ ਧੜਿਆਂ ਨੂੰ ਪੂਰੀ ਪੁੱਗਦੀ ਆ। ਉਹ ਇਹ ਜਾਣਦੇ ਆ ਕਿ ਜਦੋਂ ਭਾਈ ਅਮਰੀਕ ਸਿੰਘ ਵੇਲੇ ਫੈਡਰੇਸ਼ਨ ਦਾ ਇੱਕੋ ਧੜਾ ਹੁੰਦਾ ਸੀ, ਜਦੋਂ ਜਦੋਂ ਵੀ ਫੈਡਰੇਸ਼ਨ ਮਜ਼ਬੂਤ ਹੋਈ ਆ, ਉਦੋਂ ਅਕਾਲੀ ਆਗੂਆਂ ਨੂੰ ਇਹਨਾਂ ਨੇ ਪੰਥਕ ਤੌਰ ਤੇ, ਕੌਮੀ ਤੌਰ ਦੇ ਉੱਤੇ ਸਿਧਾਂਤ ਦੀ ਗੱਲ, ਖਾਲਸਾ ਵਿਚਾਰਧਾਰਾ ਦੀ ਗੱਲ ਕਰਨ ਲਈ ਮਜਬੂਰ ਕੀਤਾ। ਆਪਾਂ ਸਾਰੇ ਜਾਣਦੇ ਆ ਕਿ ਜਿਹੜੇ ਅਕਾਲੀ ਸਿਆਸਤਦਾਨ ਨੇ, ਖਾਸ ਤੌਰ ਤੇ ਬਾਦਲ ਵਰਗੇ, ਇਹਨਾਂ ਦਾ ਇਹ ਸਦਾ ਹੀ ਰਿਹਾ ਵੀ ਕਿਸੇ ਤਰੀਕੇ ਨਾਲ ਟਿੱਬੀ ਲਾ ਕੇ ਆਪੋ ਆਪਦੇ ਮਤਲਬ ਜਿਹੜੇ ਹੱਲ ਹੋ ਜਾਣ, ਕੋਈ ਜਿਹੜੇ ਆਪਾਂ ਸਿਆਸੀ ਜੁਗਾੜ ਆ ਉਹ ਫਿੱਟ ਕਰਨੇ ਆ। ਉਹ ਇਹ ਸਿਧਾਂਤ ਤੋਂ ਭੱਜਣ ਨੂੰ ਫਿਰਦੇ ਹੁੰਦੇ ਸੀ, ਤੇ ਫੈਡਰੇਸ਼ਨ ਦਾ ਇਹ ਹੁੰਦਾ ਸੀ ਕਿ ਅਸੀਂ ਇਹਨਾਂ ਨੂੰ ਇਸ ਗੱਲ ਤੋਂ ਤਿਲਕਣ ਨਹੀਂ ਦੇਣਾ। ਤੋਂ ਜਦੋਂ ਵੀ ਭਾਈ ਅਮਰੀਕ ਸਿੰਘ ਵੇਲੇ ਜਾਂ ਜਦੋਂ ਵੀ ਫੈਡਰੇਸ਼ਨ ਦੀ ਚੜ੍ਹਤ ਬਣੀ ਆ, ਜਾਂ ਫੈਡਰੇਸ਼ਨ ਇੱਕ ਝੰਡੇ ਹੇਠ ਰਹੀ ਆ, ਉਦੋਂ ਅਕਾਲੀ ਜਿਹੜੇ ਧੜੇ ਸੀ, ਜਾਂ ਅਕਾਲੀ ਦਲ ਦੇ ਆਗੂ ਸੀ, ਜਾਂ ਅਕਾਲੀ ਦਲ ਸੀ, ਉਹਨੂੰ ਵੀ ਪੰਥ ਅਤੇ ਕੌਮ ਪ੍ਰਤੀ ਉਹਨੂੰ ਖਿੱਚ ਕੇ ਇਹ ਰੱਖਦੇ ਸੀ। ਹੁਣ ਉਹ ਕਿਉਂ ਚਾਹੁੰਗੇ ਅਕਾਲੀ ਧੜੇ ਕਿ ਇਹ ਸਾਰੇ ਇਕੱਠੇ ਹੋ ਜਾਣ? ਇਸ ਕਰਕੇ ਸਾਰੇ ਅਕਾਲੀ ਆਗੂ ਪੂਰੀ ਮਿਹਨਤ ਨਾਲ ਇਹਨਾਂ ਨੂੰ ਅੱਡ-ਅੱਡ ਰੱਖਦੇ ਆ। ਇੱਥੋਂ ਤੱਕ ਕਿ ਜਿਹੜੀ ਪਰਮਜੀਤ ਸਿੰਘ ਖਾਲਸਾ ਵਾਲੀ ਫੈਡਰੇਸ਼ਨ ਆ, ਗਰੇਵਾਲ ਵਾਲੀ ਫੈਡਰੇਸ਼ਨ ਆ, ਮਹਿਤੇ ਵਾਲੀ ਫੈਡਰੇਸ਼ਨ ਆ, ਪੀਰ ਮੁਹੰਮਦ ਵਾਲੀ ਫੈਡਰੇਸ਼ਨ ਆ, ਇੱਕ ਦੋ ਹੋਰ ਸੀ, ਇਹ ਸਾਰੀਆਂ ਫੈਡਰੇਸ਼ਨਾਂ ਜਿਹੜੀਆਂ ਸੀ ਸਾਰੇ ਹੀ ਬਾਦਲ ਦਲ ਨੂੰ ਸਮਰਪਿਤ ਸੀ। ਤੇ ਕਦੇ ਬਾਦਲ ਦਲ ਨੇ ਇਹ ਨਹੀਂ ਕਿਹਾ ਵੀ ਤੁਸੀਂ ਇੱਕ ਬਣਾ ਲਓ। ਇਹਨਾਂ ਨੇ ਕਦੇ ਨਹੀਂ ਸੋਚਿਆ ਹੈਗਾ ਵੀ ਸਾਨੂੰ ਇੱਕ ਹੋਣਾ ਚਾਹੀਦਾ। ਤੋਂ ਇਹਨਾਂ ਨੇ ਪਾਟੋ ਧਾੜ ਕਰਕੇ ਇਹਨਾਂ ਨੇ ਸਿੱਖ ਵਿਦਿਆਰਥੀ ਲਹਿਰ ਦਾ ਜਿਹੜਾ ਹੈ ਉਹ ਨੁਕਸਾਨ ਕੀਤਾ ਹੋਇਆ। ਦੂਜਾ ਹੈਗਾ, ਇਹਨਾਂ ਦੇ ਮੁਕਾਬਲੇ ਉੱਤੇ SOI ਬਣਾਤੀ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ। ਬਾਦਲ ਦਲ ਨੇ ਇਹ SOI ਇਸ ਕਰਕੇ ਬਣਾਈ ਕਿ ਸਾਨੂੰ ਫੈਡਰੇਸ਼ਨ ਜਿਹੜੀ ਆ ਉਹ ਸਿੱਖ ਸਿਧਾਂਤ ਉੱਤੇ ਪਹਿਰਾ ਦੇਣ ਲਈ ਕਹਿੰਦੀ ਆ, ਤੇ ਹੁਣ ਇਹਨਾਂ ਦੀ ਤਾਕਤ ਘਟਾਉਣ ਲਈ ਅਸੀਂ SOI ਬਣਾ ਦਿੰਨੇ ਆ ਵੀ ਸਾਨੂੰ ਕੋਨੇ ਮੋਨੇ ਸਿਧਾਂਤਹੀਣ ਸਿੱਖ ਨੌਜਵਾਨ ਚਾਹੀਦੇ ਆ। ਨਸ਼ੇ ਪੱਤੇ ਛਕੋ, ਸਾਡੀਆਂ ਗੱਡੀਆਂ ਤੇ ਚੜੋ, ਵੋਟਾਂ ਵੇਲੇ ਜਿੰਦਾਬਾਦ ਮੁਰਦਾਬਾਦ। ਜੇ ਫੈਡਰੇਸ਼ਨ 'ਚ ਜਾਨ ਪਈ ਰਹਿੰਦੀ ਤਾਂ SOI ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਹੋਣਾ, ਤੇ ਇਸ ਅਕਾਲੀ ਦਲ ਨੂੰ ਸਿਧਾਂਤ ਦੀ ਗੱਲ ਕਰਨੀ ਪੈਣੀ ਸੀ। ਪਰ ਇਹਨਾਂ ਦੀ ਪਾਟੋ ਧਾੜ ਨੇ ਆਪਦੇ ਇਸ ਸਾਰੇ ਸਿਸਟਮ ਦੇ ਵਿੱਚ ਆਏ ਨਿਘਾਰ ਨੇ SOI ਦਾ ਵੀ ਗਠਨ ਕਰਨ ਲਾਇਕ ਹਾਲਾਤ ਬਣਾਏ, ਤੇ ਬਾਦਲਕਿਆਂ ਤੇ ਹੋਰਨਾਂ ਅਕਾਲੀ ਧੜਿਆਂ ਨੂੰ ਵੀ ਇੱਕ ਤਰੀਕੇ ਨਾਲ ਰਾਹ ਦਿੱਤਾ ਕਿ ਉਹ ਫੈਡਰੇਸ਼ਨ ਦੀ ਜਿਹੜੀ ਚੜ੍ਹਤ ਸੀ, ਜਾਂ ਫੈਡਰੇਸ਼ਨ ਦਾ ਜਿਹੜਾ ਜਲਾਉ ਸੀ, ਉਹ ਤੋਂ ਮੁਕਤ ਰਹਿਣ। ਕਿਉਂਕਿ ਜਦੋਂ ਇੱਕ ਜਥੇਬੰਦੀ ਦਾ ਚੜ੍ਹਤ ਦਾ ਦੌਰ ਹੁੰਦਾ, ਜਲਾਉ ਹੁੰਦਾ, ਉਹਦੇ ਤੋਂ ਫਿਰ ਜਿਹੜਾ ਹੈਗਾ ਥੋੜਾ ਜਿਹਾ ਮਨ ਤੇ ਅਸਰ ਰਹਿੰਦਾ ਹੈਗਾ ਕਿ ਸਾਨੂੰ ਇਹ ਘੇਰ ਸਕਦੇ ਆ, ਜਿਵੇਂ ਕਿ 1982-83 ਦੇ ਵਿੱਚ ਅਕਾਲੀ ਦਲਾਂ ਦੇ ਆਗੂਆਂ ਨੂੰ ਇਸ ਗੱਲ ਦਾ ਰਹਿੰਦਾ ਸੀ ਮਨ ਦੇ ਵਿੱਚ। ਹੁਣ ਆ ਜਾਓ ਅਗਲੀ ਗੱਲ, ਬੇਅਦਬੀਆਂ ਹੋਈਆਂ, ਡੇਰਾ ਸਰਸੇ ਵਾਲਾ ਏਡਾ ਵੱਡਾ ਹੋਇਆ, ਇਹ ਸਾਰੇ ਜਿੰਨੇ ਫੈਡਰੇਸ਼ਨਿਸਟ ਜਥੇਬੰਦੀਆਂ ਦੇ ਆਗੂ ਨੇ ਇਹ ਬਾਦਲ ਦਲ ਦੀ ਪੂਛ ਬਣ ਕੇ ਬੈਠੇ ਰਹੇ। ਇਹਨਾਂ ਨੇ ਡੇਰਾ ਸਰਸਾ ਵਾਲੇ ਮਸਲੇ ਤੇ ਜਾਂ ਕਿਸੇ ਵੀ ਹੋਰ ਮਸਲੇ ਤੇ ਬਾਦਲ ਦਲ ਦੇ ਖਿਲਾਫ ਸਟੈਂਡ ਨਹੀਂ ਕਦੇ ਲਿਆ। ਕਦੇ ਕਦਾਈ ਮਾੜੀ ਮੋਟੀ ਚੂੰ-ਚਾਂ ਕਰਕੇ ਦਿਖਾਈ ਆ। ਇੱਥੋਂ ਤੱਕ ਕਿ ਜਦੋਂ ਆ ਫਿਲਮ ਦਾ ਰੌਲਾ ਪਿਆ, ਜਿਹੜੀ ਫਿਲਮ ਸੀਗੀ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਬਣਾਤੀ ਉਹਨੇ ਹਰਿੰਦਰ ਸਿੱਕੇ ਨੇ, ਉਦੋਂ ਵੀ ਉਸ ਫਿਲਮ ਦੀ ਪ੍ਰਵਾਨਗੀ ਵਿੱਚ ਫੈਡਰੇਸ਼ਨ ਦੇ ਨੌਜਵਾਨ ਜਿਹੜੇ ਸੀ ਆਗੂ, ਨੌਜਵਾਨ ਜਿਹੜੇ ਕਿਸੇ ਹੁਣ ਤਾਂ ਬਜ਼ੁਰਗ ਹੋ ਚੁੱਕੇ ਆ, ਇਹਨਾਂ ਆਗੂਆਂ ਦੀ ਸਹਿਮਤੀ ਉਹ ਦਿਖਾਵੇ ਕਿ ਮੈਨੂੰ ਤਾਂ ਜੀ ਇਹਨਾਂ ਫੈਡਰੇਸ਼ਨ ਦੀਆਂ ਵੀ ਸਹਿਮਤੀਆਂ ਨੇਗੀਆਂ। ਸੋ ਜਿਹੜਾ ਫੈਡਰੇਸ਼ਨ ਦਾ ਅਸਲੀ ਅਕਸ ਹੁੰਦਾ ਸੀ, ਅਸਲੀ ਕੰਮ ਹੁੰਦਾ ਸੀ, ਉਹਦੀ ਬਜਾਏ ਹੁਣ ਫੈਡਰੇਸ਼ਨ ਨੇ ਅਕਾਲੀ ਦਲਾਂ ਦੇ ਗਲਤ ਕੰਮਾਂ ਦੀ ਵੀ ਸਪੋਰਟ ਕਰਨੀ ਜਾਂ ਉਹ ਤੋਂ ਚੁੱਪ ਰਹਿਣਾ ਸਿੱਖ ਲਿਆ। ਤੇ ਕਹਿੰਦੇ ਇਹ ਨੇ ਕਿ ਅਸੀਂ ਭਾਈ ਅਮਰੀਕ ਸਿੰਘ ਵਾਲੀ ਗੱਲ ਕਰਦੇ ਹਾਂ, ਅਸੀਂ ਬਾਬਾ ਜਰਨੈਲ ਸਿੰਘ ਵਾਲੀ ਗੱਲ ਕਰਦੇ ਹਾਂ। ਹਰ ਸਾਲ 6 ਜੂਨ ਨੂੰ
ਇੱਥੇ ਦਰਬਾਰ ਸਾਹਿਬ ਦੇ ਵਿੱਚ ਸਿੱਖ ਨੌਜਵਾਨ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਆ ਤਾਂ ਇੱਥੇ ਟਾਸਕ ਫੋਰਸ ਵਾਲੇ ਤੇ ਪੰਜਾਬ ਪੁਲਿਸ ਵਾਲੇ ਬਹੁਤ ਉੱਥੇ ਕੁੱਟ ਕਟਾਪਾ ਕਰਦੇ ਹੋ ਰਹੇ ਆ। ਹਰ ਵਾਰੀ ਕੁੱਟ ਕਟਾਪਾ ਜਦੋਂ ਹੋ ਰਿਹਾ ਹੁੰਦਾ ਉਸ ਵੇਲੇ ਇਹ ਫੈਡਰੇਸ਼ਨ ਦੇ ਸਾਰੀਆਂ ਜਥੇਬੰਦੀਆਂ ਦੇ ਆਗੂ ਉੱਥੇ ਹੁੰਦੇ ਆ। ਇਹ ਨਾ ਨੌਜਵਾਨਾਂ ਦੀ ਗੱਲ ਸੁਣਦੇ ਆ, ਨਾ ਉਹਨਾਂ ਦੀ ਬਾਹ ਫੜਦੇ ਆ, ਨਾ ਉਹਨਾਂ ਨੌਜਵਾਨਾਂ ਨਾਲ ਕੋਈ ਤਾਲਮੇਲ ਬਣਾਉਂਦੇ ਆ। ਆਰਾਮ ਨਾਲ ਇਹ ਬਾਦਲ ਦਲ ਦੇ ਜਿੱਥੇ ਲੀਡਰ ਬੈਠੇ ਹੁੰਦੇ ਆ ਉਹਨਾਂ ਦੇ ਵਿੱਚ ਬੈਠੇ ਹੁੰਦੇ ਨੇ ਤੇ ਮੱਥੇ ਟੇਕ ਕੇ ਆਰਾਮ ਨਾਲ 6 ਜੂਨ ਨੂੰ ਇਹ ਮੁੜ ਜਾਂਦੇ। ਹੁਣ ਉਸ ਤੋਂ ਅਗਲੀ ਗੱਲ ਆ ਜੋ ਬਈ ਇਹਨਾਂ ਦਿਨਾਂ ਦੇ ਵਿੱਚ ਇੱਕ ਸਾਡੇ ਵੀਰ ਸਤਪਾਲ ਸਿੰਘ ਢਿੱਲੋਂ ਜਿਹੜੇ ਫੈਡਰੇਸ਼ਨ ਦੇ ਜਨਰਲ ਸਕੱਤਰ ਹੁੰਦੇ ਸੀ, ਕੱਲ ਉਹਨਾਂ ਦਾ ਸ਼ਹੀਦੀ ਦਿਹਾੜਾ ਸੀਗਾ। ਉੱਥੇ ਇਹਨਾਂ ਵਿੱਚੋਂ ਕੋਈ ਨਹੀਂ ਗਿਆ। ਇਹ ਸਾਰੇ ਦੇ ਸਾਰੇ ਫੈਡਰੇਸ਼ਨ ਦੇ, ਉਹ ਫੈਡਰੇਸ਼ਨ ਦਾ ਜਨਰਲ ਸਕੱਤਰ ਸੀ। ਫੈਡਰੇਸ਼ਨ ਦੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ ਉਹਨਾਂ ਵਿੱਚੋਂ ਕਿਸੇ ਦਾ ਸ਼ਹੀਦੀ ਦਿਹਾੜਾ ਇਹ ਨਹੀਂ ਮਨਾਉਂਦੇ। ਕਿਸੇ ਸ਼ਹੀਦ ਹੋਏ ਫੈਡਰੇਸ਼ਨ ਦੇ ਸਿੰਘ ਦੇ ਪਰਿਵਾਰ ਦੀ ਖਬਰਸਾਰ ਇਹ ਨਹੀਂ ਲੈਂਦੇ। ਤੇ ਜੇ ਕਿਤੇ ਪਰਿਵਾਰ ਵਾਲੇ ਨੌਜਵਾਨ ਦਾਦੇ ਦਾ ਦਿਹਾੜਾ ਮਨਾ ਰਹੇ ਨੇ ਉੱਥੇ ਜਾਣਾ ਕੋਈ ਨਹੀਂ। ਤੇ ਉਹ ਦਾਵਾ ਇਹ ਆ ਕਿ ਅਸੀਂ ਬਾਬਾ ਜਰਨੈਲ ਸਿੰਘ ਵਾਲੀ ਗੱਲ ਤੇ ਖੜੇ ਆ, ਅਸੀਂ ਜੀ ਭਾਈ ਅਮਰੀਕ ਸਿੰਘ ਵਾਲੀ ਗੱਲ ਤੇ ਖੜੇ ਆ, ਅਸੀਂ ਜੀ ਜਿਹੜਾ ਹੈਗਾ ਜਿਹੜਾ ਖਾਲਿਸਤਾਨ ਦਾ ਨਿਸ਼ਾਨਾ ਉਹਦੇ ਤੇ ਖੜੇ ਆ। ਤੇ ਜਿੱਥੇ ਖਾਲਿਸਤਾਨ ਦੇ ਨਾਅਰੇ ਮਾਰ ਰਹੇ ਨੌਜਵਾਨ ਦਰਬਾਰ ਸਾਹਿਬ ਦੇ ਸਾਹਮਣੇ ਪੁਲਿਸ ਵਾਲਿਆਂ ਤੋਂ ਤੇ ਟਾਸਕ ਫੋਰਸ ਵਾਲਿਆਂ ਤੋਂ ਕੁੱਟ ਕਟਾਪਾ ਚੱਲ ਰਹੇ ਹੁੰਦੇ ਨੇ, ਉੱਥੇ ਇਹ ਅੱਖਾਂ ਜਿਹੀਆਂ ਮੀਚ ਕੇ ਕਾਲਾ ਜਿਹਾ ਵੱਟ ਕੇ ਕੋਲ ਦੀ ਮੌਜ ਨਾਲ ਲੰਘ ਜਾਂਦੇ ਆ ਤੇ ਬਾਦਲ ਦਲ ਦੇ ਪੂਰੇ ਪਿੱਠੂ ਬਣ ਕੇ ਵਿਚਰਦੇ ਆ। ਹੁਣ ਪੀਰ ਮੁਹੰਮਦ ਵਾਲੀ ਫੈਡਰੇਸ਼ਨ ਜਿਹੜੀ ਆ ਉਹ ਬਾਦਲ ਦਲ ਨਾਲੋਂ ਦੂਜੇ ਪਾਸੇ ਚਲੀ ਗਈ। ਉਹਨਾਂ ਨੇ ਹੁਣ ਆਪਦਾ ਜਿਹੜਾ ਰੁੱਖ ਆ ਉਹ ਢੀਂਡਸੇ ਉਹਨਾਂ ਨਾਲ ਜੋੜ ਲਿਆ ਹੈਗਾ। ਹੁਣ ਜਿਹੜੀ ਇਹ ਗੱਲ ਆ ਕਿ ਜਿਹੜਾ ਭਾਈ ਅਮਰੀਕ ਸਿੰਘ ਸੀ ਉਹ ਫੈਡਰੇਸ਼ਨ ਦਾ ਪ੍ਰਧਾਨ ਸੀ। ਭਾਈ ਅਮਰੀਕ ਸਿੰਘ ਦਾ ਦਿਹਾੜਾ ਵੀ ਫੈਡਰੇਸ਼ਨ ਨੇ ਕਦੇ ਨਹੀਂ ਮਨਾਇਆ ਚੱਜ ਹਾਲ ਨਾਲ। ਤੇ 6 ਜੂਨ ਵਾਲੇ ਦਿਨ ਜੋ ਕਰਦੇ ਆ ਉਹ ਆਪਣੇ ਸਾਹਮਣੇ ਆ। ਤੇ ਫੈਡਰੇਸ਼ਨ ਦੇ ਪ੍ਰਧਾਨ ਦੀ ਹੋ ਗਈ ਸੀ ਗ੍ਰਿਫਤਾਰੀ ਤੇ ਬਾਬਾ ਜਰਨੈਲ ਸਿੰਘ ਨੇ ਲਾ ਲਿਆ ਮੋਰਚਾ ਤੇ ਉਹ ਮੋਰਚਾ ਬਣਿਆ ਧਰਮ ਯੁੱਧ ਮੋਰਚਾ, ਜਿਹਦੇ ਵਿੱਚ ਬਾਰ-ਬਾਰ ਬਾਬਾ ਜਰਨੈਲ ਸਿੰਘ ਕਹਿੰਦੇ ਰਹੇ ਕਿ ਜੇ ਹੁਣ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਨਾ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਜਿਹੜੇ ਸਿੰਘ ਸੂਰਮੇ ਫੈਡਰੇਸ਼ਨ ਦੇ ਨੌਜਵਾਨ ਜਾਂ ਹੋਰ ਖਾਲਿਸਤਾਨ ਦੇ ਖਾੜਕੂ ਸੰਘਰਸ਼ ਵਿੱਚ ਸ਼ਹੀਦ ਹੋ ਗਏ ਜਾਂ ਹੁਣ ਬਾਅਦ ਵਿੱਚ ਤਸ਼ੱਦਦ ਚੱਲਦੇ ਰਹੇ, ਉਹਨਾਂ ਚੋਂ ਕਿਸੇ ਨਾਲ ਵੀ ਇਹ ਬੰਦੇ ਆਪਦਾ ਰਾਬਤਾ ਬਣਾਉਣ ਨੂੰ ਤਿਆਰ ਨਹੀਂ ਹੈਗੇ। ਉਹ ਇਹ ਫੈਡਰੇਸ਼ਨ ਦੇ ਪ੍ਰਧਾਨ ਨੇ ਤੇ ਫੈਡਰੇਸ਼ਨ ਨਹੀਂ। ਉਹ ਬੰਦਿਆਂ ਦਾ ਕੀ ਕਸੂਰ ਕੀ ਆ ਕਿ ਉਹਨਾਂ ਨੇ ਬਾਬਾ ਜਰਨੈਲ ਸਿੰਘ ਦੀ ਗੱਲ ਤੇ ਪਹਿਰਾ ਦੇਤਾ, ਉਹਨਾਂ ਨੇ ਭਾਈ ਅਮਰੀਕ ਸਿੰਘ ਦੀ ਗੱਲ ਤੇ ਪਹਿਰਾ ਦੇਤਾ। ਜਿਹੜੇ ਇਹ ਸਾਰੇ ਲੋਕ ਨੇ ਇਹ ਹੁਣ ਅਸਲ ਵਿੱਚ ਕਰ ਕੀ ਰਹੇ ਨੇ ਬਈ ਸਿਆਸੀ ਦਲਾਂ ਦੇ ਪਿੱਛਲੱਗ ਬਣ ਚੁੱਕੇ ਆ। ਇਹਨਾਂ ਚੋਂ ਕੋਈ ਜਿਵੇਂ ਹਰਮਿੰਦਰ ਸਿੰਘ ਗਿੱਲ ਵਾ ਉਹ ਕਾਂਗਰਸ ਵਿੱਚ ਚਲੇ ਗਿਆ ਤੇ ਜਿਹੜਾ ਹਰਿੰਦਰ ਸਿੰਘ ਕਾਹਲੋਂ ਆ ਉਹ ਤੁਹਾਡੇ ਸਾਹਮਣੇ ਹੁਣ ਬੀਜੇਪੀ 'ਚ ਚਲੇ ਗਿਆ ਤੇ ਉੱਥੇ ਉਹ ਜਿਹੜੀਆਂ ਫਰਫੂਲੀਆਂ ਮਾਰਦਾ ਉਹਦੇ ਕਰਕੇ ਅੱਜ ਸਿੱਖ ਜਗਤ ਦੇ ਵਿੱਚ ਹਾਹਾਕਾਰ ਮੱਚੀ ਪਈ ਆ ਵੀ ਆਹ ਸੀ ਫੈਡਰੇਸ਼ਨ। ਕੀ ਕਹਿ ਰਿਹਾ, ਕਹਿੰਦਾ ਜੇ ਮੈਂ ਹੁੰਦਾ ਮੋਦੀ ਦੀ ਥਾਂ ਤੇ ਮੈਂ ਇਹਨਾਂ ਕਿਸਾਨਾਂ ਨੂੰ ਆਹ ਕਰ ਦਿੰਦਾ ਉਹ ਕਰ ਦਿੰਦਾ। ਹੁਣ ਇਸ ਗੱਲ ਨੂੰ ਦੇਖ ਕੇ ਉਹਦੀ ਨੂੰ ਲੱਗਦਾ ਕਿ ਜਿਹੜੇ ਸਾਡੇ ਖਾਲਿਸਤਾਨੀ ਖਾੜਕੂ ਜੁਝਾਰੂ ਸੀ ਉਹਨਾਂ ਨੇ ਇਹੋ ਜਿਹਾ ਨੂੰ ਜਿਹੜਾ ਲਾਂਭੇ ਰੱਖਿਆ ਨਾ, ਜਿਹੜੇ ਓਵਰਗਰਾਉਂਡ ਕਹਿੰਦੇ ਜੀ ਓਵਰਗਰਾਉਂਡ ਨਹੀਂ ਬੰਦੇ ਖੜੇ ਕਰਨ ਦਿੱਤੇ ਖਾੜਕੂਆਂ ਨੇ, ਆਹ ਸੀ ਓਵਰਗਰਾਉਂਡੀਏ, ਆਹ ਇਹਨਾਂ ਦੀ ਬਿਰਤੀ ਸੀ, ਉਦੋਂ ਵੀ ਇਹੋ ਜਿਹਾ ਕੰਮ ਹੀ ਕਰਨਾ ਸੀ ਇਹਨਾਂ ਨੇ। ਤੇ ਖਾੜਕੂ ਇੱਕ ਤਾਂ ਖਾਲਿਸਤਾਨੀ ਜਿਹੜੇ ਜੁਝਾਰੂ ਸੀ ਇਹਨਾਂ ਨੂੰ ਸਪੋਰਟ ਕਰਦੇ, ਇਹਨਾਂ ਨੂੰ ਅਹੁਦੇ ਦਬਾਉਂਦੇ ਤੇ ਜਦੋਂ ਅਹੁਦੇ ਮਿਲ ਜਾਂਦੇ ਉਦੋਂ ਜਿਹੜਾ ਕਮਲ ਹੁਣ ਕੁੱਟ ਰਹੇ ਨੇ ਇਹ ਕੋਈ ਬਾਦਲ ਦੀ ਪੂਛ ਬਣਿਆ ਹੋਇਆ ਆ, ਜਿਹੜੇ ਮਹਿਤੇ ਚਾਵਲੇ ਗਰੇਵਾਲ ਤੇ ਆ ਦੂਜਾ ਕਿਹੜਾ ਨੂੰ ਕਹਿੰਦੇ ਆਪਾਂ ਸਾਰੇ ਆ ਵਿਰਸੇ ਬਟੂਹੇ ਹੋਣੀ, ਇਹ ਸਾਰੇ ਬਣੇ ਨੇ ਬਾਦਲ ਦੀ ਪੂਛ। ਹਰਮਿੰਦਰ ਗਿੱਲ ਕਾਂਗਰਸ 'ਚ ਆ ਤੇ ਉਹ ਜਿਹੜਾ ਹੈਗਾ ਕਾਹਲੋਂ ਆ ਉਹ ਬੀਜੇਪੀ 'ਚ ਚਲੇ ਗਿਆ। ਏਦਾਂ ਹੀ ਹੋਰ ਨੇ। 1984 ਤੋਂ ਪਹਿਲਾਂ ਵੀ ਬਹੁਤ ਸਾਰੇ ਫੈਡਰੇਸ਼ਨ ਦੇ ਨੌਜਵਾਨ ਆਪਦੇ ਜੀਵਨ ਦੇ ਵਿੱਚ ਇੱਕ ਥਾਂ ਦੇ ਉੱਤੇ ਜਾ ਕੇ ਕਾਂਗਰਸ ਵਿੱਚ, ਅਕਾਲੀ ਦਲ 'ਚ ਜਾਂ ਹੋਰ ਸਿਆਸੀ ਜਮਾਤਾਂ 'ਚ ਜਾਂਦੇ ਰਹੇ ਆ। ਇਹ ਇਤਿਹਾਸ ਆ ਕਿ ਜਿਹੜਾ ਡਾਕਟਰ ਮਨਮੋਹਨ ਸਿੰਘ ਸੀਗਾ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ, ਜਾਂ ਬਲਵੰਤ ਸਿੰਘ ਰਾਮੂਵਾਲੀਆ, ਜਾਂ ਜਿਹੜਾ ਸਵਰਨ ਸਿੰਘ ਹੁੰਦਾ ਸੀ ਭਾਰਤ ਦਾ ਵਿਦੇਸ਼ ਮੰਤਰੀ ਰਿਹਾ, ਜਾਂ ਜਗਮੀਤ ਸਿੰਘ ਬਰਾੜ ਤੇ ਐਵੇਂ ਵੀਰ ਦਵਿੰਦਰ ਸਿੰਘ ਹੋਰ ਬੜੇ ਆ ਜਿਹੜੇ ਕਈ ਸਿਆਸੀ ਪਾਰਟੀਆਂ 'ਚ ਗਏ। ਚਲੋ ਅਕਾਲੀ ਦਲ 'ਚ ਤਾਂ ਜਾਣਾ ਹੀ ਸੀਗਾ, ਪਰ 1984 ਤੋਂ ਪਹਿਲਾਂ ਜਿਹੜੇ ਫੈਡਰੇਸ਼ਨ ਦੇ ਨਾਲ ਜੁੜ ਕੇ ਕੋਈ ਸਮਝ ਸਿੱਖ ਕੇ ਬੰਦੇ ਦੂਜਿਆਂ ਦਰਾਂ 'ਚ ਚਲੇ ਗਏ ਉਹ ਹੋਰ ਮਸਲਾ ਸੀ। ਪਰ 1984 ਮੌਕੇ ਤਾਂ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਨੇ, ਸੰਤ ਜਰਨੈਲ ਸਿੰਘ ਦੀ ਸ਼ਹਾਦਤ ਨੇ ਇੱਕ ਲਕੀਰ ਖਿੱਚ ਦਿੱਤੀ ਕਿ ਹੁਣ ਆਪਾਂ ਫੈਡਰੇਸ਼ਨ ਨੇ, ਹੁਣ ਆਪਾਂ ਨੌਜਵਾਨਾਂ ਨੇ ਖਾਲਿਸਤਾਨ ਦੀ ਗੱਲ ਕਰਨੀ
ਤੇ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਉਹ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੀਆਂ ਸਿਆਸੀ ਪਾਰਟੀਆਂ ਦੀ ਪੂਛ ਬਣਿਆ ਫਿਰੇ। ਇਹ ਗੱਲ ਕਿੱਧਰ ਨੂੰ ਜਾਂਦੀ ਹੈ ਜੀ? ਕਹਾਉਣਾ ਫੈਡਰੇਸ਼ਨ ਦੇ ਸਿੰਘ ਤੇ ਮੱਥਾ ਟੇਕੀ ਬੈਠੇ ਹੋ ਉਹਨਾਂ ਲੀਡਰਾਂ ਨੂੰ ਤੇ ਉਹਨਾਂ ਸਿਆਸੀ ਪਾਰਟੀਆਂ ਨੂੰ ਅੱਜ ਵੀ ਚਾਅ ਚੜਿਆ ਪਿਆ ਵਾ ਵੀ ਆਪਾਂ ਬੀਜੇਪੀ 'ਚ ਜਾਣਾ, ਆਪਾਂ ਅਕਾਲੀ ਦਲ 'ਚ ਜਾਣਾ, ਆਪਾਂ ਕਾਂਗਰਸ ਵਿੱਚ ਜਾਣਾ। ਜਾਂ ਤਾਂ ਸੰਤ ਜਰਨੈਲ ਸਿੰਘ ਦੇ ਬਦਲਾਂ ਤੇ ਪਹਿਰਾ ਦਿਓ ਕਿ ਜਾਂ ਟਾਂਡਿਆਂ ਵਾਲੀ ਰਹੂ ਜਾਂ ਭਾਂਡਿਆਂ ਵਾਲੀ ਰਹੂ। ਅਸੀਂ ਬਹੁਤ ਮਗਰਲੇ ਜਿਹੜਾ ਹੈਗਾ ਜਦੋਂ ਅਸੀਂ ਪੜ੍ਹਦੇ ਸੀ ਕਾਲਜਾਂ 'ਚ ਅਸੀਂ ਬਹੁਤ ਜ਼ਿਆਦਾ ਹੇਠਲੇ ਲੈਵਲ ਤੇ ਵਿਚਰੇ ਹੋਏ ਫੈਡਰੇਸ਼ਨਿਸਟ ਆ। ਸਾਡਾ ਤਾਂ ਉਦੋਂ ਨਾਂ ਨਿਸ਼ਾਨ ਵੀ ਨਹੀਂ ਕਿਸੇ ਗਿਣਤੀ 'ਚ ਮਿਲਾਉਂਦੇ ਹੋਵਾਂਗੇ। ਅਸੀਂ ਇਸ ਗੱਲ ਨੂੰ ਚੇਤੇ ਰੱਖਿਆ ਕਿ ਹੁਣ ਸਾਡਾ ਭਾਰਤੀ ਮੁੱਖ ਧਾਰਾ ਨਾਲ ਤਾਲਮੇਲ ਕੋਈ ਨਹੀਂ ਬਣਦਾ। ਸਾਨੂੰ ਹੁਣ ਸਾਰੀ ਉਮਰ ਖਾਲਿਸਤਾਨ ਤੇ ਪਹਿਰਾ ਦੇਣਾ ਚਾਹੀਦਾ। ਆ ਜਿਹੜੇ ਬੰਦੇ ਕਹਿੰਦੇ ਰਹਿੰਦੇ ਆ ਨਾ ਜੀ ਵੋਟਾਂ ਦਾ ਬਾਈਕਾਟ ਕਰਤਾ ਖਾੜਕੂਆਂ ਨੇ, ਬੜਾ ਮਾੜਾ ਹੋ ਗਿਆ, ਤੇ ਜੇ ਵੋਟਾਂ ਪਵਾ ਲੈਂਦੇ ਤੇ ਜਿਹੜੇ ਆ ਸੀ ਹੁਣ ਜਿਹੜੇ ਆ ਬਣੇ ਫਿਰਦੇ ਨੇ, ਕੋਈ ਬਾਦਲ ਦੀ ਪੂਛ ਕੋਈ ਕਾਹਦਾ ਪੂਛ, ਆਹੀ ਹੋਣੇ ਸੀ ਨਾ। ਇੱਕ ਪਾਸੇ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਸੀ ਕਰਦੇ, ਦੂਜੇ ਪਾਸੇ ਜਿਹੜਾ ਅੱਜ ਜਿੱਥੇ ਖੜ ਕੇ ਦਿਖਾ ਰਹੇ ਨੇ ਤੁਹਾਡੇ ਸਾਹਮਣੇ ਆ ਜਿਹੜਾ ਕੁਛ ਹਰਿੰਦਰ ਸਿੰਘ ਕਾਹਲੋਂ ਨੇ ਕਿਹਾ ਇਹੀ ਬਿਰਤੀ ਬਾਕੀਆਂ ਦੀ ਆ। ਜਦੋਂ ਵੀ ਪਰਖ ਹੋਈ ਆ ਇਹਨਾਂ ਦੀ, ਜਿੱਥੇ ਜਿੱਥੇ ਲਕੀਰ ਖਿੱਚ ਕੇ ਚੱਲਣ ਦੀ ਗੱਲ ਆ, ਡੇਰਾ ਸਰਸਾ ਦੇ ਖਿਲਾਫ ਆ ਪੰਥ ਸਾਰਾ ਜੂਝ ਰਿਹਾ। ਆਪਾਂ ਕਿਸੇ ਫੈਡਰੇਸ਼ਨਾਂ ਦੀ ਗੱਲ ਸੁਣੀ ਆ ਹੁਣ ਤੁਹਾਨੂੰ ਮੈਂ ਸਾਰੀ ਪਹਿਲਾਂ ਪ੍ਰੋਗਰਾਮ ਦੇ ਸ਼ੁਰੂ 'ਚ ਦੱਸ ਕੇ ਹਟਿਆ ਬਈ ਕਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋ ਗਈ। ਇਹਨਾਂ ਨੇ ਉਸ ਜੁਝਾਰੂ ਜਰਨੈਲ ਭਾਈ ਸਤਪਾਲ ਸਿੰਘ ਢਿੱਲੋਂ ਦੀ ਬਰਸੀ ਤੇ ਨਹੀਂ ਜਾਣਾ ਸੀ ਵੀ ਚਲੋ ਉਹ ਖਾੜਕੂ ਆ ਜੀ, ਉਹ ਤਾਂ ਐ ਸੀ, ਉਹ ਸੀ ਮੰਨ ਲਈ ਗੱਲ। ਅੱਜ ਕੋਈ ਇਹਨਾਂ ਦੀ ਕਾਰਵਾਈ ਦੇਖੀ ਆ ਤੁਸੀਂ 13 ਤਰੀਕ ਦੇ ਪ੍ਰੋਗਰਾਮ ਨੇ ਇਹਨਾਂ ਦੇ 14 ਦੇ ਅਖਬਾਰਾਂ ਦੇ ਵਿੱਚ ਵੱਡੀਆਂ ਵੱਡੀਆਂ ਫੋਟੋਆਂ ਤੇ ਖਬਰਾਂ ਛਪੀਆਂ ਨੇ ਤੇ ਹਰੇਕ ਨੇ ਘੱਟੋ ਘੱਟ 500 ਜਾਂ 1000 ਬੰਦਾ ਇਕੱਠਾ ਕਰਕੇ ਫੋਟੋਆਂ ਲਾ ਕੇ ਖਬਰਾਂ ਛਪਵਾਈਆਂ ਨੇ। ਕੀ ਇਹਨਾਂ ਵਿੱਚੋਂ ਕਿਸੇ ਫੈਡਰੇਸ਼ਨ ਦੀ ਜਥੇਬੰਦੀ ਨੂੰ ਨਹੀਂ ਇਹ ਆਇਆ ਵੀ ਅਸੀਂ ਇਹ ਤੋਂ ਅੱਧੇ ਬੰਦੀ ਲੈ ਕੇ ਅਕਾਲ ਤਖਤ ਸਾਹਿਬ ਤੋਂ ਮਾਰਚ ਕੱਢ ਕੇ ਉੱਥੇ ਜਾਈਏ ਅਨੰਦਪੁਰ ਸਾਹਿਬ ਜਿੱਥੇ ਏਡੀ ਵੱਡੀ ਬੇਅਦਬੀ ਹੋ ਗਈ ਹੈ? ਪਰ ਨਾ ਤਾਂ ਇਹਨਾਂ ਨੇ ਅੱਜ ਫੈਡਰੇਸ਼ਨ ਨੇ ਕੋਈ ਭੂਮਿਕਾ ਨਿਭਾਈ ਆ, ਨਾ ਇਹਨਾਂ ਨੇ ਬਰਗਾੜੀ ਮੋਰਚੇ ਮੌਕੇ ਨਿਭਾਈ ਸੀ, ਬਰਗਾੜੀ ਬੇਅਦਬੀ ਮੌਕੇ, ਨਾ ਇਹਨਾਂ ਨੇ 2007 ਵਿੱਚ ਭੂਮਿਕਾ ਕੋਈ ਨਿਭਾਈ ਸੀ। ਇਹ ਹਰ ਮੌਕੇ ਆਪੋ ਆਪਦੇ ਸਿਆਸੀ ਧੜੇ ਦੇ ਪਿਛਲੱਗ ਬਣੇ ਰਹਿੰਦੇ ਨੇ ਤੇ ਫਿਰ ਇਹੋ ਜਿਹਾ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਦੇ। ਇੱਕ ਤਾਂ ਇਹ ਗੱਲ ਮੈਂ ਅੱਜ ਕਰਨੀ ਸੀ ਬਈ ਇਹ ਭਾਈ ਉਹ ਫੈਡਰੇਸ਼ਨ ਨਹੀਂ ਹੈਗੀ ਜਿਹੜੀ ਭਾਈ ਅਮਰੀਕ ਸਿੰਘ ਵੇਲੇ ਹੁੰਦੀ ਸੀ, ਇਹ ਕੋਈ ਹੋਰ ਕਹਾਣੀ ਹੈ। ਦੂਜੀ ਗੱਲ ਇਹ ਆ ਕਿ ਗੁਰਬਾਣੀ ਦਾ ਇੱਕ ਬਚਨ ਹੈ, ਉਹ ਬਚਨ ਕੀ ਆ? ਉਹ ਇਹ ਆ ਕਿ ਹਰਨਾ ਵਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ। ਇਸ ਗੁਰਬਾਣੀ ਦੇ ਵਾਕ ਦੇ ਅਸਰ ਅਰਥ ਨੇ ਕਿ ਜਿਹੜੇ ਹਿਰਨ ਹੁੰਦੇ ਨੇ ਤੇ ਬਾਜ ਹੁੰਦੇ ਨੇ ਤੇ ਐਵੇਂ ਜਿਹੜੇ ਅਹਿਲਕਾਰ ਹੁੰਦੇ ਨੇ, ਇਹਨਾਂ ਨੂੰ ਲੋਕ ਕਹਿੰਦੇ ਆ ਵੀ ਪੜ੍ਹੇ ਹੋਏ ਨੇ, ਪੜ੍ਹੇ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਉਹ ਸਿਖਾਇਆ ਹੋਇਆ ਵਾ, ਤੋਤਾ ਤਾਂ ਟ੍ਰੇਨਡ ਕੀਤਾ ਹੋਇਆ, ਜਿਵੇਂ ਟ੍ਰੇਨਿੰਗ ਦੇ ਲਈਦੀ ਆ ਨਾ ਕਿਸੇ ਜਾਨਵਰ ਨੂੰ, ਟ੍ਰੇਨਡ ਤੋਤਾ ਸਿਖਾ ਲਈਦਾ, ਸੁਧਾ ਲਈਦਾ, ਉਹ ਆਪਣੀ ਬੋਲੀ ਬੋਲਦਾ। ਉਹ ਹਿਰਨਾਂ ਬਾਰੇ ਤੇ ਬਾਜਾਂ ਬਾਰੇ ਤੇ ਅਹਿਲਕਾਰਾਂ ਬਾਰੇ ਕਿਹਾ ਜਾਂਦਾ ਵੀ ਇਹ ਆਪਦੇ ਮਾਲਕਾਂ ਦੇ ਉਹ ਪੁਰਜੇ ਹੁੰਦੇ ਨੇ ਜਿਹੜੇ ਆਪਦੀ ਬਰਾਦਰੀ ਦੇ ਲੋਕਾਂ ਨੂੰ ਲਿਆ ਕੇ ਜਾਲ 'ਚ ਫਸਾਉਂਦੇ। ਹਿਰਨ ਜਿਹਦਾ ਟ੍ਰੇਨਡ ਕੀਤਾ ਹੁੰਦਾ ਉਹਦੇ ਲਈ ਕੰਮ ਕਰਦਾ ਤੇ ਹੋਰਾਂ ਹਿਰਨਾਂ ਨੂੰ ਲਿਆ ਕੇ ਫਸਾਉਂਦਾ। ਬਾਜ ਵੀ ਇਦਾਂ ਕਰਦਾ। ਇਦਾਂ ਹੀ ਜਿਹੜੇ ਅਹਿਲਕਾਰ ਹੁੰਦੇ ਆ, ਹਿਰਨਾਂ ਬਾਜਾਂ ਪੈ ਸਕਦਾਰਾ ਇਹਨਾਂ ਪੜਿਆ ਨਾਉ, ਫਾਂਦੀ ਲਾਗੀ ਜਾਤ ਪਹਾਇਨ ਅੱਗੇ ਨਾਹੀ ਥਾਉ। ਗੁਰਬਾਣੀ ਕਹਿੰਦੀ ਆ ਵੀ ਇਹ ਜਿਹੜੀ ਇਹਦੀ ਪੜ੍ਹਾਈ ਆ ਨਾ ਵਿੱਦਿਆ ਕਿ ਅਸੀਂ ਲੋਕਾਂ ਨੂੰ ਲਿਆ ਕੇ ਫਸਾਉਣਾ, ਇਹ ਤਾਂ ਇਹਨਾਂ ਨੂੰ ਫਾਹੀ ਲੱਗੀ ਹੋਈ ਆ ਵੀ ਆਪਦੀ ਜਾਤ ਭਰਾਵਾਂ ਨੂੰ ਲਿਆ ਕੇ ਫਸਾਉਣਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ। ਇਹ ਗੁਰਬਾਣੀ ਦਾ ਵਾਕ ਆ। ਇਹ ਵਾਕ ਅੱਜ ਆਪਾਂ ਆਪਦੀ ਚਰਚਾ 'ਚ ਕਿਉਂ ਇੱਥੇ ਪੜ੍ਹਿਆ? ਉਹ ਇਸ ਕਰਕੇ ਕਿ ਸਾਡੇ ਆ ਜਿਹੜੇ ਫੈਡਰੇਸ਼ਨਾਂ ਦੇ ਆਗੂ ਨੇ, ਜਥੇਬੰਦੀਆਂ ਜਿਹੜੀਆਂ ਇਸ ਵੇਲੇ ਨੇ, ਇਹ ਸਾਰੀਆਂ ਜਿਨ੍ਹਾਂ ਨੌਜਵਾਨਾਂ ਨੂੰ ਆਪਦੇ ਜਾਲ 'ਚ ਫਸਾਈ ਫਿਰਦੀਆਂ ਨੇ, ਇਹ ਸ਼ਖਸੀਅਤਾਂ ਜਾਂ ਇਹ ਜਥੇਬੰਦੀਆਂ, ਉਹਨਾਂ ਨੂੰ ਉਹ ਭਾਈ ਅਮਰੀਕ ਸਿੰਘ ਦੇ ਜਾਂ ਬਾਬਾ ਜਰਨੈਲ ਸਿੰਘ ਦੇ ਰਸਤੇ ਉੱਤੇ ਨਹੀਂ ਤੋਰ ਰਹੇ। 1984 ਵਿੱਚ ਜਿਹੜਾ ਨਿਸ਼ਾਨਾ, ਜਿਹੜੀ ਵਰਕਿੰਗ ਸਾਡੇ ਲਈ ਨਿਰਧਾਰਿਤ ਕਰ ਦਿੱਤੀ ਗਈ ਆ, ਜਿਹੜੀ ਸ਼ਹੀਦ ਭਾਈ ਅਮਰੀਕ ਸਿੰਘ ਦੇ ਸ਼ਹੀਦ ਹੋਣ ਨਾਲ ਫੈਡਰੇਸ਼ਨ ਦੀ ਲਕੀਰ ਖਿੱਚੀ ਗਈ ਆ ਕਿ ਤੁਸੀਂ ਖਾਲਿਸਤਾਨ ਲਈ ਜੂਝਣਾ ਹੈ, ਹੁਣ ਗੱਲ ਉਹ ਨਹੀਂ ਹੈਗੀ। ਇਹ ਸਾਰੇ ਦੇ ਸਾਰੇ ਤਾਂ ਆਪੋ ਆਪਦੇ ਮਗਰ ਲੱਗੇ ਹੋਏ ਮੁੰਡਿਆਂ ਨੂੰ, ਨੌਜਵਾਨਾਂ ਨੂੰ, ਸਿੱਖ ਬੱਚਿਆਂ ਨੂੰ, ਆਪੋ ਆਪਦੇ ਧੜੇ ਦੇ ਲੀਡਰ ਜਿਹਦੇ ਨਾਲ ਜੁੜਿਆ ਹੋਇਆ, ਜਿਹੜਾ ਪੀਰ ਮੁਹੰਮਦ ਆ, ਉਹ ਨੌਜਵਾਨਾਂ ਨੂੰ ਇਕੱਠੇ ਕਰਕੇ ਢੀਂਡ ਸੇ ਉਹਨਾਂ ਦੀ ਪੂਛ ਬਣਾਉਂਦਾ।
ਇਦਾਂ ਹੀ ਗਰੇਵਾਲ, ਮਹਿਤਾ ਤੇ ਜਿਹੜੀ ਪਰਮਜੀਤ ਖਾਲਸਾ ਵਾਲੀ ਫੈਡਰੇਸ਼ਨ ਆ ਉਹਨਾਂ ਦਾ ਕੰਮ ਆ। ਹੁਣ ਤੁਸੀਂ ਦੱਸੋ ਵੀ ਇਹ ਤਾਂ ਹਿਰਨਾ ਬਾਝਾ ਤੇ ਸਕਦਾਰਾ ਇਹਨਾਂ ਪੜਿਆ ਨਾਉ ਵਾਲੀ ਗੱਲ ਦੇ ਵਿੱਚ ਉਲਝੇ ਹੋਏ ਲੋਕ ਨੇ, ਤੇ ਇਹਨਾਂ ਲੋਕਾਂ ਦੇ ਵੱਡੇ ਵੱਡੇ ਨਾਉ, ਵੱਡੇ ਵੱਡੇ ਬਿਆਨ, ਫਰੰਟ ਪੇਜ ਤੇ ਖਬਰਾਂ ਤੇ ਉਹ ਛਪਦੀਆਂ ਨੇ, ਕਿਉਂਕਿ ਫੈਡਰੇਸ਼ਨ ਦਾ ਅੱਖਰ ਬੜਾ ਵੱਡਾ, ਇਤਿਹਾਸ ਆ ਉਹਦੇ ਮਗਰ ਖੜਾ। ਨੌਜਵਾਨਾਂ ਨੂੰ ਕਰੇਜ਼ ਬੜੀ ਆਉਂਦੀ ਹੈ। ਜਦੋਂ ਵੀ ਕੋਈ ਨੌਜਵਾਨ ਬੱਚਾ ਫੈਡਰੇਸ਼ਨ ਦਾ ਪੁਰਾਣੀ ਗੱਲਬਾਤ ਸੁਣ ਕੇ ਇਹਨਾਂ ਦੇ ਮਗਰ ਜਾਂਦਾ, ਮੈਂ ਕਈ ਵਾਰ ਸੋਚਦਾ ਹੁੰਦਾ, ਕਈਆਂ ਨੂੰ ਇਹ ਗੱਲ ਲੱਗੂ ਵੀ ਕਿਵੇਂ ਦੀਆਂ ਗੱਲਾਂ ਕਰਦਾ ਘੁਮਾਣ, ਮੇਰਾ ਭੋਰਾ ਪਰ ਬੱਚਾ, ਮੈਂ ਸੋਚਦਾ ਜਦੋਂ ਅੱਜ ਤੋਂ 15-20 ਸਾਲ ਬਾਅਦ ਉਹ ਵੱਡਾ ਹੋਊਗਾ ਤੇ ਇਹਨਾਂ ਵਰਗਿਆਂ ਦੇ ਬਿਆਨ ਬੂਨ ਜੇ ਪੜ੍ਹ ਕੇ ਜੇ ਮਗਰ ਲੱਗੇ ਤੇ ਉਹ ਕਿਹੜੇ ਖੂਹ 'ਚ ਡਿੱਗ ਰਿਹਾ ਹੋਊਗਾ। ਇਹ ਲੋਕ ਖਾਲਿਸਤਾਨ ਦੀ ਜਾਂ ਕੌਮ ਦੀ ਲੜਾਈ ਨਹੀਂ ਲੜ ਸਕਦੇ ਤਾਂ ਘੱਟੋ ਘੱਟ ਫੈਡਰੇਸ਼ਨ ਦਾ ਨਾਂ ਤਿਆਗ ਦੇਣ, ਕਹਿ ਦੇਣਗੇ ਕਿ ਜਥੇਬੰਦੀ ਹੁੰਦੀ ਸੀ, ਅਸੀਂ ਉਹਦੇ 'ਚ ਕੁਝ ਟਾਈਮ ਕੱਢਿਆ ਜੀ, ਹੁਣ ਅਸੀਂ ਖਤਮ ਆ। ਅਸੀਂ ਫੈਡਰੇਸ਼ਨ ਦਾ ਨਾਂ ਵਰਤ ਕੇ, ਬਾਬਾ ਅਮਰੀਕ ਸਿੰਘ ਦਾ ਨਾਂ ਵਰਤ ਕੇ, ਬਾਬਾ ਜਰਨੈਲ ਸਿੰਘ ਦਾ ਨਾਂ ਵਰਤ ਕੇ ਇਹ ਜੋ ਕੁਝ ਕਰ ਰਹੇ ਨੇ, ਇਹ ਧਰੋਹ ਆ, ਇਹ ਗਦਾਰੀ ਆ। ਇਸ ਚੀਜ਼ ਨੂੰ ਇਹਨਾਂ ਨੂੰ ਤਿਆਗ ਲੈਣਾ ਚਾਹੀਦਾ। ਇਹਦੇ ਵਿੱਚ ਇਹਨਾਂ ਦੀ ਵੀ ਭਲਾਈ ਆ ਤੇ ਪੰਥ ਦੀ ਵੀ ਭਲਾਈ ਆ। ਆਪੇ ਕੋਈ ਨੌਜਵਾਨ, ਆਪੇ ਕੋਈ ਗੁਰੂ ਦਾ ਪਿਆਰਾ ਆ ਜਾਊਗਾ ਜਿਹੜਾ ਉਸ ਫੈਡਰੇਸ਼ਨ ਦੇ ਮਾਰਗ ਉੱਤੇ ਅੱਗੇ ਚੱਲ ਸਕੂਗਾ, ਜਿਸ ਦਾ ਮਾਰਗ, ਜਿਹਦਾ ਨਕਸ਼ਾ ਭਾਈ ਅਮਰੀਕ ਸਿੰਘ ਦੀ ਤੇ ਹੋਰਨਾਂ ਫੈਡਰੇਸ਼ਨ ਦੇ ਜੁਝਾਰੂ ਸਿੰਘਾਂ ਦੀ ਸ਼ਹਾਦਤ ਨੇ ਬਣਾਇਆ ਹੋਇਆ। ਸੋ ਅੱਜ ਇਹ ਗੱਲ ਦੱਸ ਕੇ ਮੈਂ ਸਮਝਦਾ ਕਿ ਮੈਂ ਆਪਦੇ ਮਨ ਦਾ ਭਾਰ ਹੌਲਾ ਕੀਤਾ। ਮੇਰੇ ਮਨ ਤੇ ਬੜਾ ਹੀ ਇਸ ਗੱਲ ਦਾ ਰੋਸ ਆ ਕਿ ਇਹ ਲੋਕ ਜਦੋਂ ਉਹ ਭਾਰ ਨਹੀਂ ਚੱਕ ਸਕਦੇ, ਜਦੋਂ ਉਸ ਗੱਲ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ, ਤਾਂ ਘੱਟੋ ਘੱਟ ਉਹਦਾ ਨਾਂ ਤਾਂ ਨਾ ਵਰਤਣ। ਇੱਕ ਵੇਲਾ ਉਹ ਸੀ ਫੈਡਰੇਸ਼ਨ ਦਾ ਨਾਂ ਸੁਣ ਕੇ ਪੰਥ ਦੋਖੀਆਂ ਨੂੰ ਬਿਰਤਾ ਪੈ ਜਾਂਦੀ ਸੀ, ਪਰ ਅੱਜ ਜੇਕਰ ਬਾਦਲ ਦਲ ਦਾ ਕੋਈ ਬਿਆਨ ਦੀ ਐਂਡੋਰਸ ਕਰਾਉਣਾ ਹੋਵੇ, ਉਹਦੇ ਕੋਈ ਗੱਲ ਹੋਵੇ, ਉੱਥੇ ਇਹ ਮੋਹਰੀ ਨੇ। ਪਰ ਜਦੋਂ ਡੇਰਾ ਸਰਸੇ ਵਾਲਾ ਸੰਘਰਸ਼ ਚੱਲਦਾ, ਉੱਥੇ ਇਹ ਓਨੀ ਕੀ ਗੱਲ ਕਰਦੇ ਆ ਜਿਹਦੇ ਨਾਲ ਇਹਨਾਂ ਡੰਗ ਜਾ ਸਰ ਜੇ, ਕਹਿਣ ਜੋਗੇ ਰਹਿ ਜਾਣ ਕਿ ਜੀ ਅਸੀਂ ਬੜੇ ਕੰਮ ਕਰ ਰਹੇ ਹਾਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।